अस्सलाम वालेकुम जी नाज़रीन, टी टाइम में खुश आमदीद। अज बहुत मज़ा आने वाला क्योंकि साडे नाल खाबर अज साडे नाल आ, मिठा साडे नाल आ, फैसल साडे नाल आ, अब्बास साडे नाल आ। ओए खाबर साहब तुहानू की होया? ਸਹੀ ਸੁੱਤੇ ਉੱਠੇ ਆ, ਡਿਊਟੀ ਕੀਤੀ ਹੈ, ਵੇਖੋ ਏਸੀ ਚੱਲ ਰਿਹਾ ਸਿਰ ਤੇ। ਬੈਠਾ ਕਿੱਥੇ ਆ ਤੂੰ? ਨਾਲ ਉਹ ਮਰੇ ਉਜੜ ਗਏ ਆ, ਕੀ ਹੋਇਆ ਜੀ? ਹਾਰੇ ਆ ਸਾਰਾ ओए ਕੁਝ। बैठा किथे है तू? ਮੈਂ ਬੈਠਾ ਉਸਤਾਦ ਜੀ ਆਪਣੇ ਰੂਮ 'ਚ, ਯਸ ਕਬੱਡੀ ਆਲੂ ਰੈਕ। ओके ਢਿੱਡੋਂ ਤੂੰ- ओके 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 अच्छा अच्छा। ਢਿੱਡੋਂ ਛੋਲੇ ਦਾ ਠਾਕਰ ਬਣਿਆ ਵਾ, ਦੱਸ। ਨਹੀਂ ਢਿੱਡੋਂ ਨਹੀਂ ਸਿਰੋਂ ਬਣਿਆ ਵਾ। ਯਾਰ ਆ ਦੇਖੋ ਫੈਸਲ ਭਾਈ ਕੀ ਹੋ ਗਿਆ ਹੈ ਵੇਖੋ। ਆ ਗੱਬਰ ਸ਼ੇਰ। ਮੈਂ ਮਿੱਠੇ ਨੂੰ ਕਹਿਣਾ ਚਾਹ ਰਿਹਾ, ਮਿੱਠਾ ਜੀ ਨਾ ਕਰੋ ਇੰਜ, ਤੁਹਾਨੂੰ ਅੱਜ ਵੀ ਮੈਦੇ ਦੇ ਰੇਟ ਨਹੀਂ ਭੁੱਲੇ। ਤਾਜੀ ਖਾਵਰ ਦਾ ਸਿਰ ਪਾਟ ਗਿਆ ਤੇ ਸਿਰ 'ਚ ਪੈਂਚਰ ਲਾ ਕੇ ਫਿਰਦੇ ਆ। ਉਸਤਾਦ ਜੀ ਤੁਹਾਨੂੰ ਇੱਕ ਗੱਲ ਦੱਸਾਂ। ਮਿੱਠਣਾ ਨਹੀਂ ਨਹੀਂ ਦੱਸ ਮਿੱਠੇ ਉਸਤਾਦ ਜੀ ਅਸੀਂ ਟੀ ਟਾਈਮ ਦੇ ਸੈੱਟ ਤੇ ਬੈਠੇ ਆ ਪੂਰ ਸਕੂਨ ਤਰੀਕੇ ਨਾਲ। ਭਾਨ ਫੈਸਲ ਨੇ ਆਪਣੀ ਗੱਡੀ ਲਾਕ ਲੂਕ ਕਰਕੇ ਅੱਛੇ ਤਰੀਕੇ ਨਾਲ ਬੰਦ ਕਰਕੇ ਇੱਥੇ ਬੈਠੇ ਆ। ਘੰਟੇ ਬਾਅਦ ਹਾਰਨ ਵੱਜਿਆ ਪਾਂ ਪਾਂ। ਮੈਂ ਕਿਹਾ ਯਾਰ ਲੱਗਦਾ ਕੋਈ ਬਾਹਰ ਆਇਆ। ਅਸੀਂ ਬਾਹਰ ਜਾ ਕੇ ਦੇਖਿਆ ਸੇਨ ਦੇ ਵਿੱਚ ਭਾਨ ਫੈਸਲ ਦੀ ਬੰਦ ਗੱਡੀ ਦਾ ਹਾਰਨ ਵੱਜੀ ਜਾਂਦੇ ਆ। ਕੋਈ ਵੀ ਨਹੀਂ ਲੱਗੇ। ਆ ਹੁਣ ਫੇਰ ਗੱਡੀ ਲਾ ਕਰਕੇ ਆ ਕੇ ਬੈਠੇ ਆ। ਅੱਧੇ ਘੰਟੇ ਬਾਅਦ ਹੁਣ ਫੇਰ ਉਹੀ ਬਾਰ-ਬਾਰ ਹਾਰਨ ਵੱਜਣੇ ਆ ਪਾਂ ਪਾਂ। और जाके हमजा चौरा बंद करके आया वा। हाले कल इन्हू मिस्त्री ने कहा वा कि साल दी मेरी गारंटी है, इन्हू कुछ नहीं हुंदा हुण गड्डी नू। ਤਾਜੀ ਬਈ ਫੈਸਲ ਤੇ ਉਹ ਗੱਡੀ 'ਚ ਜਾਣ ਨਾ, ਉਹਦਾ ਆਪ ਹੀ ਹਾਰਨ ਵੱਜ ਜਾਂਦਾ ਤੇ ਤੇਜ਼ ਕਰ ਲੈਂਦੇ ਆ। ਕਹਿੰਦੇ ਪਿੱਛੇ ਲੱਗਦਾ ਕੋਈ ਲੱਗ ਗਿਆ ਹੈ। आहो नहीं ये गड्डी दा हारन अज तक किसी नू समझ नहीं आई ये खराब कित्थों आ। इहने टोटल गड्डी नालों ला भी लिया, ਉਹ ਫਿਰ फिर वजी जा रहा। उस्ताद जी हारन ला के कबाड़ी ਨੂੰ ਵੇਚਤਾ। ਕਬਾੜੀ ਵਾਪਸ ਦੇ ਕੇ ਕਹਿੰਦਾ ਭਰਾਵਾ ਉੱਥੇ ਵੀ ਵੱਜੀ ਜਾਣ ਡਿਆ ਸੀ। ਇਹਨੇ ਕਿਤੇ ਅਲਮਾਰੀ 'ਚ ਲੁਕੋ ਕੇ ਰੱਖਿਆ, ਉਹਦੇ ਵਿੱਚ ਉੱਥੇ ਵੀ ਵੱਜੀ ਜਾ ਰਿਹਾ। ਹਾਰਨ ਰੁਕ ਨਹੀਂ ਰਿਹਾ। ਪੂਰਾ ਮਹੱਲਾ ਤੰਗ ਆਇਆ ਕਬਾੜੀ ਕੋ। ਕਹਿੰਦਾ ਤੂੰ ਚੱਲਦਾ ਹਾਰਨ ਲੈ ਲਿਆ। ਖਾਵਰ ਸਾਹਿਬ ਉਹ ਲੈ ਲਓ ਚੱਦਰ। ਉਹ ਚੱਦਰ ਤੁਸੀਂ ਲਈ ਸੀ ਤੇ ਵਾਵਾ ਆਮਦ ਹੋ ਰਹੀ ਸੀ। ਉਸਤਾਦ ਜੀ ਹਾਂਜੀ ਮੈਂ ਰਾਤੀ ਖਾਬ ਵੇਖਿਆ ਫੇਰ। ਹਾਏ ਹਾਏ ਲਓ ਜੀ ਕਸਮ ਲੈ ਲਓ। ਮੈਨੂੰ ਅੱਗੇ ਕਹਿੰਦੇ ਸੀ ਯਾਰ 24 ਘੰਟੇ ਹੋ ਗਏ ਮੈਂ ਸੁੱਤਾ ਨਹੀਂ। ਉਸਤਾਦ ਜੀ ਮੈਂ ਰਾਤੀ ਖਾਬ ਵੇਖਿਆ, ਤੁਸੀਂ ਬਲੱਡ ਦਿੱਤਾ, ਤੁਸੀਂ ਬਲੱਡ ਡੋਨੇਟ ਕੀਤਾ। ਉਸਤਾਦ ਜੀ ਬਲੱਡ ਦੇਣ ਦੇ ਹੋ ਕਿਸੇ ਨੂੰ। ਉਸਤਾਦ ਜੀ ਤੇ ਉਹ ਤੇ ਦੇ ਰਹੇ ਨੇ ਜਦੋਂ ਦਾ ਸਜਾਦ ਜੰਨੀ ਆਫੀਸ਼ੀਅਲ ਬਣਿਆ। ਨਹੀਂ ਹੁਣ ਡੋਨੇਟ ਕੀਤਾ ਜਦੋਂ ਦਾ ਸਜਾਦੇ ਨੇ ਆਫੀਸ਼ੀਅਲ ਬਣਿਆ। ਲੋਕੀ ਚੂਸ ਰਹੇ ਨੇ। ਭਾਏ ਨੇ ਦਿਲ ਕਰੇ ਮਿੱਠੇ ਦਾ ਤੇ ਉਸਤਾਦ ਨਾਲ ਦਾ ਖੂਨ ਸੇਮ ਹੋ ਗਿਆ ਹੋਵੇ। ਅਲਹਮਦੁਲਿਲਾ ਪਿਓ ਪੁੱਤ ਦਾ ਹੋ ਜਾਂਦਾ, ਕੋਈ ਰੌਲਾ ਨਹੀਂ। ਅੱਛਾ ਯਾਰ ਹੁਣ ਉਹਦੀ ਖਾਬ ਸੁਣ ਲਓ ਯਾਰ, ਮਿਹਰਬਾਨੀ ਕਰੋ। ਉਸਤਾਦ ਜੀ ਤੁਸੀਂ ਨਾ ਬਲੱਡ ਦਿੱਤਾ ਹੈ, ਇੱਕ ਬੋਤਲ ਦਿੱਤੀ ਹੈ ਬਲੱਡ ਦੀ, ਫਿਰ ਉਸ ਤੋਂ ਬਾਅਦ ਨਾ ਤੁਸੀਂ ਅੱਛਾ ਅਗਲੀ ਬੋਤਲ ਵੇਚੀਏ 900 ਰੁਪਏ ਦੀ ਕਿ 2700 ਰੁਪਏ ਦੀ ਵੇਚੀਏ। ਉਹ ਮਰੇ ਲਵੇ ਮੌਲਾ ਐਡੀ ਸਸਤੀ। ਖਰਾਬ ਹੋ ਉਹ ਗਿਆ। ਨਹੀਂ ਮੈਂ ਕਿਹਾ ਮਿੱਠੇ ਨੇ ਵੀ ਖੂਨ ਦਿੱਤਾ ਤੇ ਉਸਤਾਦ ਜੀ ਜਿਹੜੀ ਪਾਰਟੀ ਨੂੰ ਦਿੱਤਾ ਤੇ ਉਹਨਾਂ ਨੂੰ ਕਹਿੰਦਾ ਹੁਣ ਮੈਨੂੰ ਮਨਾਲ ਤੋਂ ਰੋਟੀ ਖਿਲਾ ਕੇ ਲਿਆਓ। ਉਹ ਭਾਈ ਮਿੱਠੇ ਨੇ ਇੱਕ ਮਰੀਜ਼ ਨੂੰ ਖੂਨ ਦਿੱਤਾ ਹੈ, ਉਹਦੇ ਵਾਲਦ ਸਾਹਿਬ ਨੇ ਮਰੀਜ਼ ਦੀ ਜ਼ੁਬਾਨ ਵੱਢਤੀ। ਇੰਨਾ ਬੋਲਿਆ ਉਹ, ਕਹਿੰਦੇ ਪਤਾ ਨਹੀਂ। ਅੱਛਾ ਇੱਕ ਮਰੀਜ਼ ਉਹਨੇ ਕਿਹਾ ਯਾਰ ਮਿੱਠੇ ਖੂਨ ਚਾਹੀਦਾ, ਤੇ ਉਹ ਮਰੀਜ਼ ਸੀ ਕਿ ਵਿਚਾਰਾ ਬਹੁਤ ਘੱਟ ਬੋਲਣ ਵਾਲਾ, ਬਹੁਤ ਮਤਲਬ ਨਾਰਮਲ ਗੱਲ ਕਰਦਾ ਸੀ। ਮਿੱਠੇ ਦੀ ਬੋਤਲ ਉਹਦੇ ਅੰਦਰ ਗਈ ਆ, ਉਹਨੇ ਅੱਖ ਖੋਲ੍ਹਦੇ ਉਹਨੇ ਨਰਸ ਨੂੰ ਉਹਨੇ ਕਿਹਾ ਮਰੇ ਐਡਾ ਚਿੱਟਾ ਸੂਟ ਪਾਇਆ ਜਹਾਜ਼ 'ਚ ਫਿਰ ਨਹੀਂ ਇਹ ਰੋਟ ਜੱਪ ਤੋਂ ਪਕੌੜੇ ਤੇ ਫੜ ਕੇ ਲਿਆ। ਐਦਾਂ ਕਰ ਬਹੁਤ ਫਿੱਟੇ ਮੂੰਹ, ਤੁਹਾਡਾ ਹਸਪਤਾਲ ਵੇਖ ਲਓ ਕੈਸਾ ਪਾਇਆ ਫਿੱਟੇ ਮੂੰਹ, ਬੈੱਡ ਨਹੀਂ ਤਾਂ ਹੋਣ ਦਿਆ। ਆ ਮੇਰੀਆਂ ਲੱਤਾਂ ਥੱਲੇ ਕਰ ਮਾਰੋ ਫਿੱਟੇ ਮੂੰਹ, ਦਵਾਈ ਤੇ ਫੜਾਓ ਤੇ ਓਏ ਉਹਨਾਂ ਨੇ ਕਿਹਾ ਓਏ ਕੱਢੋ ਖੂਨ ਓਏ। ਤਾਜੀ ਖਾਵਰ ਨੇ ਵੀ ਇੱਕ ਬੰਦੇ ਨੂੰ ਖੂਨ ਦੀ ਬੋਤਲ ਦਿੱਤੀ ਤੇ ਉਹਨੂੰ ਬਾਅਦ ਚੋਂ ਕਹਿਣ ਦਿਆ ਮੇਰੇ ਕੋਲ ਟੈਲੀਨਾਰ ਦੀ ਵੀ ਸਿਮ ਪਈ, ਉਹ ਵੀ ਲੈ ਲਈ ਚਾਹੀਦੀ ਹੋਈ। ਲੈ ਇਹਦਾ ਕੀ ਤਲਕ ਆ ਖੂਨ ਦੀ ਬੋਤਲ ਦੇ ਨਾਲ? ਆ ਅਬਾਸ ਨੇ ਉਸਤਾਦ ਜੀ ਇੱਕ ਬੰਦੇ ਨੂੰ ਖੂਨ ਦਿਆ ਤੇ ਖੂਨ ਦੇ ਨਹੀਂ ਡਿਆ। ਉਹ ਕਹਿੰਦੇ ਖੂਨ ਕਹਿੰਦਾ ਘੰਟਾ ਕੁ ਦੇਖ ਲਓ ਜੇ ਬਚ ਗਿਆ ਲੈ ਲੈਣਾ, ਨਹੀਂ ਤੇ ਜਾਂਦਾ ਕਰੋ। ਉਹ ਕਹਿੰਦੇ ਫਿੱਟੇ ਮੂੰਹ ਦੇ ਮਰੇ। ਨਹੀਂ ਇਹਨੇ ਇੱਕ ਬੰਦੇ ਨੂੰ ਖੂਨ ਦੀ ਬੋਤਲ ਦਿੱਤੀ ਤੇ ਉਹ ਵਿਚਾਰਾ ਫੌਤ ਹੋ ਗਿਆ ਤੇ ਕਹਿੰਦਾ ਭਾਜੀ ਮੇਰਾ ਖੂਨ ਤੇ ਕੱਢ ਦਿਓ ਵਾਪਸ। ਯਾਰ ਦੱਸ। ਨਹੀਂ ਅਬਾਸ ਇੱਕ ਬੰਦੇ ਨੂੰ ਖੂਨ ਦੇ ਕੇ ਨਾ ਵਾਪਸ ਆਉਣ ਡਿਆ। ਸਾਰੇ ਮਰੀਜ਼ ਦੇ ਲਵਾਹ ਕੀ ਲੱਭਣ ਡੇ। ਮੈਂ ਕਿਹਾ ਕੋਈ ਲੱਭਣ ਡੇ। ਕਹਿੰਦੇ ਭਾਜੀ ਖੂਨ ਤਾਂ ਦਿਆ, ਸਾਡੇ ਮਰੀਜ਼ ਦਾ ਮੋਬਾਈਲ ਵੀ ਕੱਢ ਲਿਆ। ਤਾਜੀ ਮਿੱਠੇ ਨੇ ਇੱਕ ਬੰਦੇ ਨੂੰ ਖੂਨ ਦੀ ਬੋਤਲ ਦਿੱਤੀ। ਉਹ ਕਹਿੰਦਾ ਚੱਲ ਆਓ ਤੁਹਾਨੂੰ ਦੁੱਧ ਪਿਲਾਈਏ। ਹੁਣ ਕਹਿੰਦਾ ਦੁੱਧ ਰਹਿਣ ਦੋ, ਪੈਕੇ ਹੀ ਲਵਾ ਦਿਓ ਮੈਨੂੰ। ਆਹੋ ਖਾਬਰ ਨੇ ਹਸਪਤਾਲੋਂ ਚਿੱਤਰ ਖਾ ਲਏ। ਕਿਉਂ? ਉਹ ਬਲੱਡ ਬੈਗ ਨੂੰ ਸਟਰਾ ਲਾਤਾ ਇਹਨੇ ਲੋਕਾਂ ਨੇ। ਆ ਅਬਾਸ
ਥੋੜਾ ਜਿਹਾ ਖੂਨ ਦੇ ਕੇ ਉੱਥੇ ਆਪਣੀ ਮਰਜ਼ੀ ਕਰਨ ਰਿਹਾ ਮਰੀਜ਼ ਨੂੰ ਕਹਿੰਦਾ ਚੱਲ ਉੱਠ ਮੇਰਾ ਪੁੱਤ ਤੁਰ ਹੁਣ ਚੱਲ ਖੈਰ ਉਹ ਕਹਿੰਦਾ ਫਿੱਟ ਉਹ ਇੰਨਾ ਕੁ ਦਿੱਤਾ ਤੂੰ ਚੱਲ ਕੇ ਭੱਜਣਾ ਖੈਰ ਹੋਵੇ ਉਸਤਾਦ ਜੀ ਨਹੀਂ ਬਾਸ ਨੇ ਖੂਨ ਦਿੱਤਾ ਇੱਕ ਬੰਦੇ ਨੂੰ ਬੋਤਲ, ਉਸ ਤੋਂ ਬਾਅਦ ਉਹ ਬਾਸ ਨੂੰ ਲੱਭਦੇ ਫਿਰਨ। ਮੈਂ ਕਿਹਾ ਕੀ ਹੋਇਆ? ਕਹਿੰਦੇ ਭਾਜੀ ਇੱਕ ਖੂਨ ਦੀ ਬੋਤਲ ਦੇ ਕੇ ਰੈੱਡ ਗ੍ਰੇਪਸ ਦੀਆਂ ਵੱਡੀਆਂ 3 ਬੋਤਲਾਂ ਚੁੱਕ ਕੇ ਲੈ ਗਏ। ਅਬਾਸ ਇੱਕ ਬੰਦੇ ਨੂੰ ਖੂਨ ਦੇ ਕੇ ਤੇ ਉਸਤਾਦ ਜੀ ਦਸਤੀ ਉਹਨੂੰ ਆਪਣੇ ਸਾਰੀ ਫੈਮਿਲੀ ਦੇ ਰਾਸ਼ਨ ਦੀ ਪਰਚੀ ਫੜਾਤੀ ਭਾਈ, ਮਤਲਬ 200-300 ਲੈ ਤੇ ਜਾ। ਸਾਜੀ ਖਾਵਰ ਨੇ ਇੱਕ ਬੰਦੇ ਨੂੰ ਖੂਨ ਦੀ ਬੋਤਲ ਦਿੱਤੀ, ਉਹ ਕਹਿੰਦਾ ਚੱਲ ਆ ਤੈਨੂੰ ਕੁਝ ਖਵਾਵਾਂ ਪਿਆਵਾਂ, ਕਹਿੰਦਾ ਰਹਿਣ ਦੇ ਮੈਨੂੰ ਨਾ ਜੁੱਤੀ ਲੈ ਦੇ ਯਾਰ ਟੁੱਟੀ ਹੈ ਬਾਹਰ। ਅਬਾਸ ਇੱਕ ਬੰਦੇ ਨੂੰ ਖੂਨ ਦੇਣਗੇ ਉਹਨਾਂ ਫ੍ਰੀ ਹੋਇਆ ਉਹਨੂੰ ਕਹੀ ਜਾਂਦਾ ਮੇਰੀ ਬੋਤਲ ਦਾ ਕਰਕੇ ਬਿਮਾਰ ਹੋਇਆ ਨਾ। ਸਹੀ ਤੁਸੀਂ ਨਹੀਂ ਯਾਰ ਬਲੱਡ ਦਾ ਬੜਾ ਤੈਨੂੰ ਪਤਾ ਖਾਬਰ ਸਾਹਿਬ ਆ ਜਿਹੜਾ ਤੁਹਾਡੇ ਸਿਰ ਦੇ ਵਾਲ ਨਹੀਂ ਹੈਗੇ ਹਾਂਜੀ ਹਾਂਜੀ, ਜਾਂ ਜਿਹੜਾ ਸਕਿਨ ਦੇ ਵਿੱਚ ਪ੍ਰੋਬਲਮ ਹੁੰਦੀ ਆ ਦੀ ਟ੍ਰੀਟਮੈਂਟ ਕਰਦੇ ਵੀ ਬਲੱਡ ਲੈ ਕੇ ਤੇ ਉਹਦੇ ਵਿੱਚ ਇੰਜੈਕਟ ਕਰਦੇ ਸਾਰਾ ਨਿਜ਼ਾਮ। ਅੱਛਾ ਜੀ। ਹਾਂਜੀ ਨਹੀਂ ਮੈਂ ਉਸਤਾਦ ਜੀ ਨੂੰ ਟ੍ਰਾਂਸਪਲਾਂਟ ਕਰਾਣਾ ਵਾ, PRP ਇਹ ਉਹ ਸੀ। ਨਹੀਂ ਤੇਰੇ ਵਾਲ ਆ ਸਕਦੇ ਆ। ਅੱਛਾ ਜੀ। ਹਾਂ ਤੂੰ ਸਵੇਰੇ ਸਵੇਰੇ ਉੱਠ ਕੇ ਨਾ ਕੋਠੇ ਤੇ ਆਵਾਜ਼ ਦਿਆ ਕਰ, ਵਾਲੋ ਆ ਜਾਓ। ਮਿੱਠੇ ਮਿੱਠੇ ਕੋਈ ਗੱਲ ਨਹੀਂ, ਅਸੀਂ ਵੇ ਵਾਲਾਂ ਤੋਂ ਬਿਨਾ ਕਿੱਥੇ, ਵੇਖ ਜ਼ਿੰਮੇਦਾਰੀ ਦਾ ਮੁਜ਼ਾਹਰਾ ਹੈ, ਵੇਖ ਬੋਨੈਂਜ਼ਾ ਦਾ ਕੰਬਲ ਆ ਤੇ ਤੁਹਾਡਾ ਬੇਟੇ ਸਿਰਫ 20 ਰੁਪਏ ਤੋਂ ਪਿਛਲੀ ਸਰਦੀਆਂ ਦਾ ਧੋਬੀ ਕੋ ਪਿਆ। ਖਾਵਰ ਤੇਰੇ ਕੇ ਜਸੂਸ ਹੁੰਦੇ ਇੰਡੀਆ ਦੀ ਜੇਲ੍ਹਾਂ 'ਚ ਇਹੀ ਕਹੀ ਜਾਣਗੇ ਬਿਟੀਆ ਬਹੁਤ ਯਾਦ ਆ ਰਹੀ ਹੈ। ਖਾਵਰ ਸਾਹਿਬ ਦੇ ਉਸਤਾਦ ਜੀ ਵਾਲ ਆ ਸਕਦੇ ਆ। ਸਾਡੀ ਖਾਵਰ ਤੇ ਵਾਲ ਆ ਸਕਦੇ ਆ, ਟਿੰਡ ਤੇ ਵੈਲਕਮ ਲਿਖ ਦੋ ਵਿੱਚ। ਸ਼ਾਇਦ ਆ ਜਾਣ। ਯਾਰ ਮੈਂ ਅੱਜ ਤੱਕ ਕੋਈ ਨੁਸਖਾ ਨਹੀਂ ਲਾਇਆ ਉਸਤਾਦ ਜੀ, ਜਦੋਂ ਦੇ ਗਏ ਨੇ ਨਾ ਤੇ ਮੈਂ ਭਾਜੀ ਕਿਹਾ ਜੋ ਪੰਛੀ ਚਲੇ ਜਾਏ ਉਹ ਕभी ਨਹੀਂ ਆਤੇ। ਖਾਵਰ ਦਾ ਨੁਸਖਾ ਨਹੀਂ ਲਾਇਆ ਤੇ ਆਏ ਵੀ ਨਹੀਂ ਨਾ। ਲੈ ਉਹ ਯਾਰ ਨਹੀਂ ਭਾਈ ਤੂੰ ਮੈਂ ਇੱਕ ਵਾਲ ਬੰਦੇ ਨਾ- ਨੂੰ ਪੁੱਛਿਆ ਸੀ, ਉਹਨੇ ਮੈਨੂੰ ਕਿਹਾ 3 ਵਾਰੀ ਕभी ਖੁਸ਼ੀ ਕभी ਗਮ ਫਿਲਮ ਵੇਖਣੀ ਆ ਤੂੰ, ਉਹਨੇ ਐ ਨਹੀਂ ਨਹੀਂ ਆਏ ਫੇਰ। ਤੂੰ ਉਹਨਾਂ ਨਾਈ ਦੀ ਦੁਕਾਨ ਤੇ ਜਾਣਾ ਵਾ ਤੇ ਬਾਹਰ ਖਲੋ ਕੇ ਕਹਿਣਾ ਆ ਸ਼ਾਇਦ ਆ ਜਾਣ ਵਾਲ। ਮੈਂ ਕਿਹਾ ਅੱਗੋਂ ਪਤਾ ਨਹੀਂ ਕਹਿਣਗੇ ਤੂੰ ਨਾਈ ਦੀ ਦੁਕਾਨ ਤੇ ਜਾਣਾ ਵਾ ਤੇ ਮੇਰਾ 200 ਕਲੀਅਰ ਕਰ ਆਣਾ। ਖਾਵਰ ਤੂੰ ਲਾਸਟ ਟਾਈਮ ਜਿਹੜੇ ਨਾਈ ਕੋ ਵਾਲ ਕਟਾਈ ਦੁਕਾਨ ਤੇ ਜਾਣਾ ਯਾਰ ਇੱਥੇ ਮੇਰੇ ਵਾਲ ਸੀਗੇ ਬਸ। ਉਹ ਯਾਰ ਇੱਕ ਮਿੰਟ ਭਾਜੀ ਟੈਨਸ਼ਨ ਤੇ ਮੇਰੇ ਵਾਲ ਸੀ। ਤੇਰੇ ਸਿਰ ਦੇ ਵਾਲ ਨਹੀਂ ਨਾ ਆ ਰਹੇ, ਤੂੰ ਛਾਤੀ ਤੇ ਵਾਲ ਵੱਡੇ ਕਰ ਲੈ। ਆਹੋ ਨਹੀਂ ਇਹਦੇ ਸਿਰ ਦੇ ਵਾਲ ਵੀ ਹੈ ਨਹੀਂ, ਇਹਦੇ ਸਿਰ ਦੇ ਸਾਈ ਵੀ ਹੈ ਨਹੀਂ। ਉਸਤਾਦ ਜੀ ਇਹ ਬੰਦੇ ਦਾ ਨਸੀਬ ਹੁੰਦਾ ਹੈ ਉਸਤਾਦ ਇਹ ਜੀ ਹਿੱਸਾ। ਖਾਵਰ ਤੂੰ ਨਾ ਕੰਨਾਂ ਦੇ ਵਾਲ ਵਧਾ ਕੇ ਟੈਕਨ 3 ਵਾਲਾ ਹਾਜੀ ਬਣ ਜਾ। ਖਾਵਰ ਭਾਈ ਤੁਸੀਂ ਨਾ ਉਹ ਸੇਬ ਦਾ ਮੁਰੱਬਾ ਖਾਓ ਤੇ ਉਹ ਸੰਘਾਰਾ ਜਿਹੜਾ ਨਾ ਉਹ 2-3 ਘੰਟੇ ਏਸੀ 'ਚ ਰੱਖ ਕੇ ਸਿਰ ਤੇ ਫੇਰਿਆ ਕਰੋ ਇੱਕ, ਵੇਖੀ। ਖਾਵਰ ਜੀ ਤੁਸੀਂ ਲੈ ਭਵਨਪੁਰ ਜਾਣਾ ਸੰਘਾੜਾ ਵਾ, ਇਸ ਉੱਥੇ ਬਾਬਾ ਜੀ ਬਹਿੰਦੇ ਉਹਨੂੰ ਜਾ ਕੇ ਕਹਿਣਾ ਵਾ ਕਿ ਮਿੱਠੇ ਨੇ ਭੇਜਿਆ ਤੈਨੂੰ ਖਿੰਗਰ ਇੱਟ ਪੜ ਕੇ ਦੇਣਗੇ, ਤੂੰ ਰਗੜਨੀ ਹੈ ਸਿਰ ਤੇ ਜੋਗ ਦਰ ਜੋਗ। ਉਸਤਾਦ ਜੀ ਮੈਦੇ ਦਾ ਕੀ ਰੇਟ ਅੱਜ ਕੱਲ? ਕਿਹਦਾ? ਮੈਦੇ ਦਾ ਲੈ ਉਹ ਤੂੰ ਸਮੋਸੇ ਦੀ ਗੱਲ ਕਰ ਵਿਚਾਰੇ ਨਾ ਖਾਵਰ ਹਨਾ। ਤੇ ਯਾਰ ਮਤਲਬ ਇੱਕ ਪਛਾਣ ਨਹੀਂ ਮਿੱਠੇ ਕਦੀ ਭੁੱਲੀ ਦੀ। ਸ਼ਾਹਰੁਖ ਖਾਨ ਸਾਹਿਬ ਦਾ ਐਡਾ ਨਾਮ ਹੋ ਗਿਆ ਪਰ ਦਿਲ ਵਾਲੇ ਦੁਲਹਨੀ ਅੱਜ ਵੀ ਵੱਜਦੀ ਉਹਨਾਂ ਦੀ। ਉਹ ਖਾਵਰ ਇੱਥੇ ਬੜਿਆਂ ਨੇ ਸਮੋਸੇ ਦੀ ਗੱਲਾਂ ਕੀਤੀਆਂ, ਅੱਜ ਉਹ ਕੰਮ ਲੱਭਦੇ ਫਿਰਦੇ ਆ। ਕਿਉਂ ਜਲੀਲ ਹੋਣਾਈ? ਬੇਟੇ ਮੈਂ ਕੰਮ ਤੇ ਲੱਗ ਕੇ ਕਰ ਰਿਹਾ ਵਾਂ। ਤੇ ਪੁੱਤ ਤੂੰ ਪਾਕਿਸਤਾਨ ਵੀ ਤਾਂ ਛੱਡੀ ਬੈਠਾ ਵਾ ਨਾ, ਤੈਨੂੰ ਭਲਾ ਉਹ ਪਨਾਹ ਵਾਲਾ ਵੀਜ਼ਾ ਮਿਲਿਆ ਦੁਬਈ 'ਚ। ਹੁਣ ਤੇਰੇ ਕੋਲ ਉਦਣ ਇੱਕ ਫੈਨ ਆਟੋਗ੍ਰਾਫ ਲੈਣ ਆਇਆ ਫੈਸਲ ਭਾਈ ਤੇ ਉਹਦੇ ਹੱਥ ਤੇ ਕੈਚਅਪ ਪਾਤੀ। ਉਹ ਸਮੋਸਿਆਂ ਵਾਲੀ ਆਦਤ ਪਈ ਹੈ। ਤੂੰ ਲੋਕਾਂ ਨੂੰ ਦੱਸਦਾ ਕਿ ਮੇਰਾ 4 ਸਾਲ ਦਾ ਵੀਜ਼ਾ ਲੱਗਿਆ, ਪਰਮਨੈਂਟ ਵਰਕ ਵੀਜ਼ਾ ਨਹੀਂ। ਤੂੰ ਇੱਥੋਂ ਦੁਬਈ ਨੂੰ ਜਾ ਕੇ ਝੂਠ ਬੋਲਿਆ, ਮੈਨੂੰ ਭਰਾਵਾਂ ਕੋ ਖਤਰਾ ਵਾ, ਉਹਨਾਂ ਨੇ ਤੈਨੂੰ ਪਨਾਹ ਦੇਤੀ। ਕੈਚਅਪ ਦੀ ਬੋਤਲ ਨਾਲ ਸਾਈਨ ਕਰਦਾ, ਆਟੋਗ੍ਰਾਫ ਦਿੰਦਾ ਹੈ ਕਰ। ਉਹੀ ਨਾ। ਖਾਵਰ ਤੂੰ ਬਾਹਰ ਤੋਂ ਬੰਦਾ ਜਿਹੜਾ ਲਾਲ ਕਿਲੇ ਦੇ ਵਿੱਚ ਨਾ ਆਪਣੀ ਟਿਪ ਵਾਲਾ ਵੀ ਕਾਰਡ ਰੱਖਿਆ ਹੋਇਆ, ਮਸ਼ੀਨ ਅੱਗੇ ਕਰਦਾ ਭਾਈ ਟਿਪ 'ਚ ਕਟਾ ਦਿਓ। ਅੱਛਾ ਚਲੋ ਅੱਛਾ ਯਾਰ ਦੱਸੋ ਇਹਦੇ ਵਾਲ ਕਿੱਦਾਂ ਆ ਸਕਦੇ ਇਹਦੇ ਯਾਰ? ਭਲਾ ਕਿੱਦਾਂ ਵਾਲ ਆ ਸਕਦੇ? ਦੱਸੋ। ਤਾਂ ਜੀ ਇਹ 32 GB ਦੀ ਇੱਕ USB ਲਵੇ, ਹਾਂਜੀ ਉਹ ਇੱਥੇ ਬੰਨ ਲਵੇ ਤੇ ਤਾਜੀ ਇੱਕ ਉਹ ਜਲੇਬੀਆਂ ਨਹੀਂ ਕਰਦੇ, ਉਹ ਕਪੜਾ ਜਿਹਾ ਹੁੰਦਾ ਹੈ, ਉਹਦੇ ਵਿੱਚ ਤਾਜੀ ਹਲਵਾ ਪਾ ਕੇ ਨਾ ਇਦਾਂ ਤੇ ਸਿਰ ਤੇ ਪਾਇਆ ਕਰੇ, ਜੇ ਵਿੱਚੋਂ ਹਲਵਾ ਨਿਕਲ ਗਿਆ ਇਹਦੇ ਵਾਲ ਆ ਜੂਗੇ। ਅੱਛਾ ਉਹ ਜਲੇਬੀ ਵਾਲਾ ਕਪੜਾ ਜਿੰਨਾ ਇੰਜ ਕਰਦੇ। ਹਾਂਜੀ ਅੱਛਾ ਉਹਦੇ 'ਚ ਹਲਵਾ ਪਾ ਕੇ। ਅੱਛਾ ਤਾਜੀ ਨੇ ਇੱਥੇ 20 ਘੀਸੀਆਂ ਲੈਣੀਆਂ ਕਿਸੇ ਪਲਾਜ਼ੇ ਦੇ ਅੱਗੇ ਲੈ ਕੇ ਤੇ ਧੋਤੀ ਪਾ ਕੇ ਆਪਣੇ ਰੂਮ 'ਚ ਆ ਜਾਵੇ, ਵੇਖਿਓ ਵਾਲ ਆ ਜੂਗੇ ਤਾਜੀ। ਤਾਜੀ ਆਪਣੇ ਸਿਰ ਯਾਰ ਤੇ ਨਹੀਂ ਕਣਕ ਮੈਂ ਸਿੱਟ ਕੇ ਗਿਆ। ਉੱਤੇ ਬਤਖ ਛੱਡ ਦੇਵੇ, ਉਹ ਕੱਕ ਕਰਕੇ ਖਾ ਕੇ ਤੂੰ ਸਾਰਾ ਕੁਝ। ਇਹ ਆ ਮੁਰਗਾ ਨਹੀਂ ਹੁੰਦਾ, ਮੁਰਗਾ ਤਾਜੀ ਇਹਦੀ ਖਾਲਾ ਜਿਹੜੀ ਏਦਾਂ ਰੁਮਾਲ ਵਾਂਗੂ ਮੂੰਹ ਤੇ ਬੰਨ ਕੇ ਰੋਜ਼ ਦੀ ਸਵੇਰ 2 ਕਿਲੋਮੀਟਰ ਭੱਜਿਆ ਕਰੇ, ਰੋਜ਼ ਹੀ। ਖੱਬੇ ਕਿਸੇ ਏ ਬਾਸ ਭਾਈ
ਬਸ ਭਾਈ ਇੱਕ ਮਿੰਟ ਠਹਿਰੋ, ਬੜਾ ਗੂੰਗੇ ਨਾਲ ਰਲ ਕੇ ਨਾਰੇ ਲਾਏ ਹੁੰਦੇ ਆ, ਮੇਰੀ ਗੱਲ ਸੁਣੋ। ਖਬਰ ਤੂੰ ਬੜਾ ਖੁਸ਼ ਨਸੀਬ ਆ, ਤੇਰੇ ਮਾਂ ਜੀ ਤੇਰੀ ਵੀਡੀਓ ਕਾਲ ਦੇ ਵਿੱਚ ਜੂਆ ਦੇਖ ਲੈਂਦੇ ਹੋਣੇ। ਨਹੀਂ ਉਹ ਅਸਲ 'ਚ ਅਸੀਂ ਇਹ ਕਹਿ ਰਹੇ ਹਾਂ, ਮੇਰੀ ਗੱਲ ਸੁਣੋ, ਸਾਡੇ ਕਹਿਣ ਦਾ ਮਕਸਦ ਹੈ ਕਿ ਤੂੰ ਨਵੇਂ ਨਾ ਲਵਾ, ਤੇਰੇ ਉਹੀ ਆਉਣ ਦੁਬਾਰਾ, ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ। ਉਹ ਇਦਾਂ ਤੇ ਨਹੀਂ ਆਣੇ ਯਾਰ, ਜਿੱਦਾਂ ਉਹਨੇ ਦੱਸ ਰਿਹਾ ਵਾ ਵੀ ਖਬਰ ਤੇਰੇ ਕੋਲ ਆ ਸਕਦੇ ਨੇ, ਉਹਨੇ ਦੱਸਿਆ, ਤੇਰੇ ਕੋਲ ਉਹਨੇ ਕਿਹਾ ਕਿਸੇ ਵੱਡੇ ਪਲਾਜ਼ੇ ਦੇ ਕੇ 20 ਕੀਸੀਆਂ ਲੈ ਕੇ ਨਾ ਤੇ ਧੋਤੀ ਬਣ ਕੇ ਪਲਾਜ਼ੇ ਦੇ ਅੰਦਰ ਵੜ ਜਾ। ਖਾਵਰ ਤੇ ਰੋਟੀ ਨਹੀਂ, ਉਹਦੇ 'ਚ ਕਿਤੇ ਵਾਲ ਆ ਗਿਆ ਤੇ ਉਹ ਕੱਢ ਕੇ ਉਹਨਾਂ ਨੂੰ ਕਹਿੰਦੇ ਆ ਵੇਟਰਾਂ ਨੂੰ, ਆਹ ਕੀ ਹੈ? ਕਹਿੰਦਾ ਮੇਰੇ ਵਾਲ ਆ ਗਏ। ਇਹ ਐਡਾ ਨੈਸ਼ ਆ ਤੇ ਸੱਚੇ ਹੋਣ ਵਾਸਤੇ ਨਾ ਜੇ 500-700 ਵਾਲ ਰੱਖਿਆ ਹੁੰਦਾ, ਕਿਤੇ ਵੀ ਜਾਂਦਾ ਕੋਲੋਂ ਵਾਲ ਪਾ ਕੇ ਕਹੂਗਾ ਯਾਰ ਵੇਖੋ ਮੇਰੇ ਵਾਲ ਡਿੱਗਣ ਡਏ ਆ। ਤਾਜੀ ਇਹਦੇ ਭਲਾ ਕਿੱਦਾਂ ਵਾਲ ਆਉਣੇ ਖਬਰ ਭਾਈ ਦੇ? ਕਿੱਦਾਂ? ਤਾਜੀ ਇਹ ਨਾ ਅੱਧਾ ਘੰਟਾ ਪੀਂਗ ਝੂਟੇ। ਹਾਂਜੀ ਅੱਛਾ ਫਿਰ ਪੀਂਗ ਝੂਟ ਕੇ ਤਾਜੀ ਇੱਕ ਉਹ ਤਸੀਬਾ ਦਾ ਸੈੱਲ ਨਹੀਂ ਹੁੰਦਾ ਤਾਜੀ, ਹਾਂਜੀ ਤਾਜੀ ਉਹ ਕੋਈ ਜਿਹੜਾ ਹਪਸ਼ੀ ਮੂੰਹ ਖੋਲ ਕੇ ਸੌਂਦਾ ਨਾ, ਤਾਜੀ ਉਹ ਅਰਥ ਉਹਦੇ ਹਪਸ਼ੀ ਤੇ ਪਵਾਵੇ 3 ਦਫਾ। ਭਾਜੀ ਮੈਂ ਵਾਲ ਨਹੀਂ ਲਿਆਣੇ ਯਾਰ, ਛੱਡ ਹਾਂ ਦਿਓ ਭਾਈ। ਬਸ। ਤੁਹਾਡੇ ਕਹਿਣੇ ਮੈਂ ਆਇਆ ਵਾਂ ਨਾਲ ਦੁਨੀਆਦਾਰੀ 'ਚ, ਵੇਖੀ ਵਾਲ ਆ ਜਾਣ ਤੇ। ਹੁਣ ਤੁਸੀਂ ਵੇਖ ਲਓ ਇਹਨਾਂ ਕੋ ਨੁਸਖੇ, ਸਾਨੂੰ ਨਹੀਂ ਤੇ ਪਛਾਣ ਤੁਸੀਂ ਲਿਓ। ਖਬਰ ਭਾਈ ਭਲਾ ਕੀ ਕਰੋ, ਇੱਧਰ ਗੱਲ ਸੁਣੋ। ਤੁਸੀਂ ਨਾ ਆ ਜਿਹੜੀਆਂ ਚਪੜੀਆਂ ਨਹੀਂ ਹੁੰਦੀਆਂ, ਹਾਂ ਆ ਜਿਹੜੀਆਂ ਇਹ ਕੱਢ ਦੇਣੀਆਂ ਆ। ਇੱਥੇ ਨਾ ਆ ਜਿਹੜੀ ਕੈਮਰੇ ਦੇ ਅੱਗੇ ਨਹੀਂ ਡੱਬੀ ਜੀ ਲੱਗਦੀ ਹੁੰਦੀ, ਉਹ 2 ਲਾ ਲੈਣੀਆਂ ਤੇ ਅੱਗੋਂ ਨਾ ਨਟ ਠੋਕ ਕੇ ਪਿੱਛੋਂ ਵਾਸ਼ਰ ਤੇ ਨਟ ਲਾ ਲੈਣੇ ਆ। ਸਹੀ। ਹਾਂਜੀ ਉਹ ਲਾ ਕੇ ਤੇ ਟੂਬ ਤੋਂ ਨਾ ਜਿੱਦਾਂ ਉਹ ਕ੍ਰਿਕਟਰ ਨਹੀਂ ਇੱਥੇ ਲਾ ਲੈਂਦੇ ਦੰਦਾਂ ਵਾਲੀ ਟੂਬ ਤੋਂ ਆਹੋ, ਇੱਥੇ, ਹਾਂ ਇੱਥੇ ਲਾ ਲੈਣੀ ਹੈ। ਲਾ ਕੇ ਤੇ ਤੂੰ 20 ਭੁੱਚੀਆਂ ਮੂਲੀ ਦੇ ਨਾਲ ਕੱਢਣੀਆਂ ਚ। ਲੈ ਮੂਲੀ ਦਾ ਤਾਜੀ ਮੂਲੀ ਨਾਲ, ਹਾਂਜੀ। ਤੇ ਜਾ ਕੇ ਤੂੰ ਸੋ ਜਾਣਾ ਆ, ਵੇਖੀ ਤੇ ਵਾਲ ਕਿੱਦਾਂ ਆਣਗੇ? ਵਾਲ ਜਦੋਂ ਇਹਨੇ ਜਾ ਕੇ ਸੋ ਜਾਣਾ ਆ, ਵਾਲ ਆ ਜਾਣੇ। ਹਾਂ ਸੱਚ ਉਹ ਇੱਕ ਭੁੱਲ ਗਿਆ ਮੈਂ, ਉਹ ਤੂੰ ਜਦੋਂ ਸਵੇਰ ਉੱਠਣਾ ਹੀ ਨਾ, ਇੱਕ ਬੈਰੰਗ ਬੰਨ ਕੇ ਨਾ ਤੇ ਏਦਾਂ ਤੂੰ ਹਪਸ਼ੀ ਨੂੰ ਕਿਸੇ ਨੂੰ ਏਦਾਂ ਨਾ ਖਪਾਉਣਾ ਆ ਥੱਲੋਂ ਉਹਦੇ ਹਾਂ, ਕਿਸੇ ਬਾਰੀ ਚੋਂ ਬਾਹਰ ਆ ਕੇ ਪਲਾਜ਼ੇ ਚੋਂ ਏਦਾਂ ਬੈਰੰਗ ਬੰਨ ਕੇ ਏਦਾਂ ਤਾਂ ਲੈ ਆਇਆ ਕਰਨਾ ਹੈ। ਤਾਂ ਠਾ ਕਰਨਾ। ਹਾਂਜੀ ਕਪਾੜਾ। ਯਾਰ ਇਹ ਕਿਹੜਾ ਨੁਸਖਾ ਯਾਰ, ਕਹਿੰਦਾ ਹਫਸ਼ੀ ਨੂੰ ਖਪਾਉਣਾ ਇੰਜ ਕਰਕੇ, ਉਹ ਫੜਨ ਲੱਗੇ ਫਿਰ ਤਾਂ ਕਰ ਲੈਣਾ ਉਹਦੇ ਨਾਲ। ਉਹ ਜਿੰਨੀ ਦੇਰ ਉਹ ਜਿੰਨਾ ਹਫਸ਼ੀ ਜ਼ਿਆਦਾ ਖਪੇਗਾ ਨਾ, ਉਧਰੋਂ ਤੇਰੇ ਵਾਲ ਉਧਰ ਨਿਕਲਣੇ ਸ਼ੁਰੂ ਹੋ ਜਾਣਗੇ। ਹਾਂਜੀ ਉਸਤਾਦ ਜੀ ਬੇਸਿਕਲੀ ਖਾਵਰ ਆਪਣੇ ਸਿਰ ਨਾਲ ਮੁਖਲਸ ਨਹੀਂ ਹੈਗਾ ਤੇ ਵਾਲ ਤੋਂ ਵੀ ਆਏ ਨੇ। ਇਹ ਸਿਰ ਨਾਲ ਹੁਣ ਕੀ ਮੁਖਲਸੀ ਸਾਜੀ ਕਰੀਏ? ਸਿਰ ਦੇ ਨਾਮ ਤੇ 70 ਖਰੀਦ ਲਈਏ, ਹੁਣ ਕੀ ਕਰੀਏ? ਸਿਰ ਨਾਲ ਮੁਖਲਸੀ ਇੰਸ਼ੋਰੈਂਸ ਕਰਾ ਦਈਏ ਸਿਰ ਦੀ। ਖਬਰ ਦਾ ਰਿਸ਼ਤਾ ਵੇਖਣ ਆਏ ਨੇ ਤੇ ਸਿਰਲ ਵੇਖ ਕੇ ਨਾ ਕਰ ਗਏ। ਕਿਉਂ? ਇਹਨਾਂ ਦੇ ਵਾਲਾ ਸਾਹਿਬ ਕਹਿੰਦੇ ਕੋਈ ਨਹੀਂ ਅਸੀਂ ਮੁੰਡੇ ਨੂੰ ਵਿਗ ਲਵਾ ਦਾਂਗੇ, ਤੇ ਉਹ ਇਹਨਾਂ ਨੇ ਵਿਗ ਲਵਾਈ ਫੇਰ ਨਾ ਕਰ ਗਏ। ਕਿਉਂ? ਇਹਨੇ ਗੋਤ ਵਾਲੀ ਵਿਗ ਲਵਾ ਲਈ। ਖਾਵਰ ਬਿਗ ਲੈਣ ਗਿਆ, ਉਹ ਕਹਿੰਦੇ ਲੱਖ ਰੁਪਏ ਦੀ, ਤੇ 70,000 ਦੀ ਲੈ ਆ ਵਾਲ ਝਾੜ ਵਾਲੀ। ਉਹ ਵਾਲ ਝਾੜ ਹੋਇਆ ਸੀ ਬਿਗ ਨੂੰ। ਖਬਰ ਵਿਗ ਲੈਣੀ ਆ, ਉਹ ਕਹਿੰਦੇ ਲੱਖ ਰੁਪਏ ਦੀ। ਕਹਿੰਦਾ ਅੱਛਾ, ਇਹ ਇੱਕ ਹੋਰ ਗੰਜਾ ਲੱਭੇ, ਕਹਿੰਦਾ 50-50 ਹਜ਼ਾਰ ਪਾ ਕੇ ਅੱਧੀ ਕਰ ਲੈਂਦੇ ਆ। ਉਹਦੀ ਅੱਧੀ ਲਾ ਲਈ ਇਹਨਾਂ ਨੇ। ਆ ਖਾਵਰ ਨੇ ਉਸਤਾਦ ਜੀ ਬਿਗ ਲਵਾਈ ਤੇ ਜੁਮਾ ਪੜਨ ਚਲਾ ਗਿਆ। ਜੁਮਾ ਪੜ ਕੇ ਘਰ ਤੇ ਗੰਜਾ। ਮੈਂ ਕਿਹਾ ਬਿਗ ਕਿੱਧਰ ਗਈ? ਕਹਿੰਦਾ ਉਹ ਮਸਜਿਦ ਦੀ ਟੋਪੀ ਜੀ ਰਹਿ ਗਈ। ਯਾਰ ਇਧਰੋਂ ਜੇ 2 ਲੱਖ ਰੁਪਏ ਦੀ ਵਿਗ ਲਵਾਈ ਏ ਤੇ ਉਧਰੋਂ ਲੜਾਈ ਹੋ ਗਈ। ਉਹਨਾਂ ਨੇ ਪੱਟ ਦਿੱਤੀ ਤੇ ਲੈ ਗਏ। ਇਹਨੇ ਉਸਤਾਦ ਜੀ ਬਿਗ ਲਵਾਈ ਹੈ ਤੇ ਕਿਸੇ ਗੱਲ ਤੋਂ ਲੜਾਈ ਹੋ ਗਈ ਤੇ ਦੁਸ਼ਮਣਾਂ ਨੇ ਕਿਹੜਾ ਬਿਗ ਲਾ ਕੇ ਮਾਫੀ ਮੰਗਦਾ, ਕਹਿੰਦਾ ਮੇਰੀ ਬਿਗ ਤੁਹਾਡੇ ਪੈਰਾਂ 'ਚ ਪਈ ਦੇ। ਹਾਂਜੀ ਖਬਰ ਦੋ ਸਾਹਿਬ, ਪੱਗ ਰੱਖਦੇ, ਉਹਨੇ ਵਿਗ ਰੱਖਦੀ। ਤਾਜੀ ਇਹ ਭਲਾ ਕੀ ਕਰੇ ਖਬਰ ਭਾਈ? ਤੁਸੀਂ ਨਾ ਸਿਰ ਤੇ ਉਹ ਬੰਦ ਨਹੀਂ ਹੁੰਦਾ ਲੱਸੀ ਦੇ ਨਾਲ ਖਾਈਦਾ, ਉਹ ਬੰਨ ਲੈਣਾ ਤਾਜੀ ਤੀਰ ਮਾਲ ਉਹ ਬੰਨ ਕੇ। ਹਾਂਜੀ ਤੇ ਉਹ ਗੱਡੀ ਦਾ ਪਲੱਗ ਉਸਤਾਦ ਜੀ ਇਹ ਲੈ ਲਵੇ, ਗਰਮ ਜਿਹਾ ਇੱਕ, ਉਹ ਲੈ ਕੇ ਕਿਸੇ ਨਾ ਅੰਗਰੇਜ਼ਨੀ ਦੇ ਇਦਾਂ ਮੰਗ ਭਰਨੀ ਉਸਤਾਦ ਜੀ ਉਹਦੇ ਨਾਲ। ਲਿਫਟ ਚੱਲਦੀ ਦੇ ਵਿੱਚ ਭਰਨੀ ਆ। ਲਿਫਟ ਚੱਲਦੀ। ਹਾਂ ਚੱਲਦੀ ਲਿਫਟ ਚ ਅੰਗਰੇਜ਼ਨੀ ਦੇ ਇਦਾਂ ਤੂੰ ਲਾਲ ਰੰਗ ਨਾਲ ਇੱਥੇ ਮੰਗ ਭਰਨੀ ਆ ਤੇ ਜਾ ਕੇ ਤੂੰ 2 ਰੱਥ ਖਾ ਕੇ ਸੌ ਜਾਣਾ। ਯਾਰ ਸੌਣਾ ਕਿਉਂ? ਇਹਦੇ ਹਰ ਨੁਸਖੇ ਦੇ ਐਂਡ ਤੇ ਇੱਕ ਗੱਲ ਕਨਫਰਮ ਆ ਕਿ ਤੂੰ ਜਾ ਕੇ ਸੌਣਾ। ਹਾਂਜੀ ਸੌਣਾ ਵਾ। ਇੱਡਾ ਕਿਤੇ ਪੌਣੇ 3 ਵਜੇ ਵਾਲਾ ਯਾਰ ਤੂੰ ਨਾ ਸਾਜੀ ਵਾਲ ਆ ਜਾਣਗੇ, ਕੋਈ ਐਸਾ ਮਸਲਾ ਨਹੀਂ। ਮੈਂ ਤੁਹਾਨੂੰ ਪਤਾ ਜਦੀਦ ਮੈਂ ਚੀਜ਼ਾਂ ਸੋਚਦਾ ਵਾਂ, ਇਜਾਦਾਤ, ਇਨਵੈਂਸ਼ਨ, ਟਾਈਟੈਨਿਕ ਦਾ ਸਟਾਰਟ, ਟਾਈਟੈਨਿਕ ਦੀ ਮਜ਼ਦੂਰੀ ਕਿੰਨੀ ਲੱਗੀ ਔਰ ਤੇ ਕਿਹੜੇ ਕਿਹੜੇ ਮਿਸਤਰੀ ਔਰ 'ਚ ਸ਼ਾਮਲ ਸੀਗੇ। ਮੈਂ ਇੰਜ ਦੇ ਨੌਲੇਜ ਹਾਸਲ ਕਰਦਾ, ਤਦ ਦਾ ਮਸਲਾ ਵਾ।
ਹੁਣ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਉਸਤਾਦ ਜੀ ਪਤਾ। ਇੱਕ ਕਿਸਾਨ ਮੈਨੂੰ ਆ ਗਿਆ ਜੇ ਕੁਲੀਆ ਕਿਹੜਾ? ਖਬਰ ਭਾਈ ਤੁਸੀਂ ਨਾ ਉਸਤਾਦ ਜੀ ਇਹ ਆਲੂ ਕੱਢੇ ਨਹੀਂ ਹੁੰਦੇ ਹਾਂ ਤਾਂ ਜੀ ਉਹਨਾਂ ਤੇ ਉਹ ਕੰਡਿਆਂ ਤੇ ਆਪਣਾ ਵਜ਼ਨ ਕਰੇ ਤੇ ਤਾਜੀ ਜਾ ਕੇ ਬਾਅਦ ਚੋਂ ਜੀਤ ਫਿਲਮ ਵੇਖੇ। ਓਏ ਸੱਦੀ ਦੇ ਬੰਦੀ ਹਾਂਜੀ ਸਨੀ ਦੇਵਲ ਦੀ ਜੀਤ ਫਿਲਮ ਵੇਖ ਕੇ ਤਾਜੀ ਇੱਕ ਪਲੇਟ ਗੋਲ ਗੱਪਿਆਂ ਦੀ ਖਾ ਲਵੇ। ਤੇ ਉਸ ਤੋਂ ਬਾਅਦ ਜਾ ਕੇ ਸੋਏ ਵੇ। ਹਾਂ ਤੇ ਲੈਣਨ ਦੇ ਛਿੱਤਰ 3 ਕ ਆਪਣੇ ਸਿਰ 'ਚ ਮਾਰ ਲੈਣੇ। ਤੇ ਉਸ ਤੋਂ ਬਾਅਦ ਸੌਣਾ ਨਹੀਂ। ਹਾਂਜੀ ਤਾਜੀ ਸੌ ਜਾਣਾ ਉਸ ਤੋਂ ਬਾਅਦ। ਜੇ ਸਵੇਰੇ ਨਾ ਵਾਲ ਆਏ ਤੇ ਫਿਰ ਥੋੜੀ ਤੂੜੀ ਮਲਣੀ ਹੈ ਸਿਰ ਦੇ ਵਿੱਚ। ਉਹ ਭਾਈ ਸੌਣ ਤੋਂ ਬਾਅਦ ਵਾਲਾ ਵੀ ਨੁਸਖਾ ਦੱਸ, ਸਵੇਰੇ ਉੱਠਣਾ ਨਹੀਂ ਆ ਉਹ ਦੱਸ ਹੁਣ ਕੋਈ। ਖਬਰ ਭਾਈ ਏਦਾਂ ਵਾਲ ਆ ਸਕਦੇ ਤੁਹਾਡੇ। ਦੇ ਨੁਸਖਾ ਦੇ ਕੋਈ ਯਾਰ। 3 ਦਿਨ ਤੁਸੀਂ ਰੋਜ਼ ਹੀ ਸਵੇਰ ਉੱਠ ਕੇ ਨਾ ਏਦਾਂ ਬਾਹਾਂ ਟੁੰਗ ਕੇ ਏਦਾਂ ਤੇ ਮੱਥੇ ਤੇ ਜਰਾਬ ਬੰਨ ਕੇ ਨਾ ਨਾਲੀ ਨੂੰ 20 ਫੂਕਾਂ ਮਾਰਿਆ ਕਰਨੀਆਂ। ਵੇਖੀ ਵਾਲ ਆ ਜਾਣੇ ਤੇ। ਉਹ ਨਹੀਂ ਯਾਰ, ਤੂੰ ਸਵੇਰੇ ਸਵੇਰੇ ਪਤਾ ਕੀ ਕਰਨਾ, ਬਾਹਾਂ ਟੋਂਕ ਕੇ ਸ਼ੀਸ਼ੇ ਸਾਹਮਣੇ ਜਾ ਕੇ ਕਹਿਣਾ, ਜੇ ਪਿਓ ਦੇ ਤੇ ਬਾਹਰ ਨਿਕਲੋ। ਲਓ ਜੇ ਪਿਓ ਦੇ ਹੋਣਗੇ ਤੇ ਆ ਜਾਣਗੇ। ਸਾਜੀ ਇੰਜ ਆ ਜਾਣਗੇ ਵਾਲ, ਮਤਲਬ ਹੈ ਜੋ ਦੱਸ ਰਹੇ ਨੇ। ਕਾਬਰ ਭਾਈ ਤੁਸੀਂ ਭਲਾ ਕੀ ਕਰੋ, ਕੁੜੀਏ ਮੈਨੂੰ ਆਈ ਜਾਂਦੇ ਏਦਾਂ। ਤੁਸੀਂ ਨਾ ਕਿਸੇ ਇੱਥੇ ਬਿਲਡਿੰਗ ਦੇ ਉੱਤੇ ਹਾਂ ਘੰਟਾ ਪੂਰਾ ਦੂਰਬੀਨ ਏਦਾਂ ਲਾ ਕੇ ਵੇਖਣੀ ਆ। ਉਹ ਵੇਖ ਕੇ ਤੇ ਗਟਰ ਦਾ ਢੱਕਣ ਨਹੀਂ ਹੁੰਦਾ, ਉੱਤੇ ਤੁਸੀਂ ਕਲਾਸੀਕਲ ਇੱਕ ਏਦਾਂ ਮਤਲਬ ਡਾਂਸ ਕਰਨਾ, ਕਲਾਸੀਕਲ ਹੋਪ ਹੋਪ ਬ੍ਰੇਕ ਬਰੂਕ ਨਹੀਂ। ਉਹ ਕਰਕੇ ਤੇ ਇੱਕ ਆਣ ਕੇ ਨਾ ਪਿੰਨੀ ਲੱਭ ਲੈਣੀ, ਅਲਸੀ ਦੀ ਕਿ ਚੌਲਾਂ ਦੀ। ਉਹ ਜਿਹੜੀ ਵੀ ਲੱਭ ਜੇ ਪਿੰਨੀ ਖਾ ਲੈਣੀ ਤਾਜੀ। ਤੇ ਉਸ ਤੋਂ ਬਾਅਦ ਲੇਜ਼ਰ ਲੈਣ ਨਹੀਂ ਹੁੰਦੀ ਤਾਜੀ ਜਿਹੜੀ ਉਹ ਬੱਚਿਆਂ ਵਾਲੀ, ਹਾਂ ਹਾਂ ਉਹਦੇ ਨਾਲ ਇਹ ਇੱਥੇ ਬੰਨ ਕੇ ਘਰ ਆ ਜਾਵੇ। ਫਿਰ ਨਹੀਂ ਅਬਾਸ ਅਗਰ ਪਿੰਨੀ ਤੋਰੀ ਮਿਲ ਜਵੇ। ਉਹ ਜਿਹੜੀ ਵੀ ਪਿੰਨੀ ਹੋਵੇ ਤਾਜੀ, ਇਹ ਭਲਾ ਕੀ ਕਰੇ ਤਾਜੀ। ਹਾਂ ਇਹ ਨਾ ਆ ਕੋਈ ਇੱਥੇ ਗੁੱਡਾ ਲੁੱਟੇ, ਗੁੱਡਾ ਲੁੱਟੇ ਹਾਂ ਗੁੱਡਾ ਲੁੱਟ ਕੇ ਉਹਦਾ ਉਹ ਪਿੰਨੀ ਕਰ ਲਵੇ, ਪੂਰੀ ਪਿੰਨੀ ਕਰਕੇ। ਪੀੜੀਆਂ ਦਾ। ਹਾਂਜੀ ਤੇ ਤਾਜੀ ਇੱਕ ਵਿਸਾਖੀ ਦੇ ਉੱਤੇ ਇਹ ਮਤਲਬ ਇੱਕ ਵਿਸਾਖੀ ਦੇ ਨਾਲ ਘਰ ਆਵੇ। ਯਾਰ ਉਸਤਾਦ ਜੀ ਇਦਾਂ ਹੁੰਦੇ ਆਣ ਨੇ ਕੇ ਵਾਲ ਸੋ ਜਾਵੇ, ਆਂਦੇ, ਇੰਜ ਵੇਖੀ ਵਾਲ ਮੇਰੇ ਵਾਲ ਆਂਦੇ ਨੇ। ਯਾਰ ਇੱਕ ਮਿੰਟ ਠਹਿਰ ਜਰਾ ਖਬਰ। ਘਰ ਆ ਕੇ ਤਾਂ ਅੱਗੇ ਸੁਣ ਲੈ। ਅੱਛਾ ਘਰ ਆ ਕੇ ਕੀ ਕਰੇ? ਤਾਜੀ ਆਣ ਕੇ ਸੋ ਜਾਵੇ। ਲੈ ਯਾਰ ਉਹਦੇ ਕਹਿਣ ਦਾ ਮਤਲਬ ਆ ਘਰ ਆ ਕੇ ਸੋਏਗਾ, ਬਾਹਰ ਕੋਰੀ ਨਾਲ ਆ ਕੇ ਕਹ ਲਓ ਭਾਵੇਂ ਉੱਠੋ ਤੁਹਾਡੇ ਵਾਲ ਆ ਗਏ। ਅੱਛਾ ਹਰ ਨੁਸਖੇ ਤੋਂ ਬਾਅਦ ਸਵਾਈ ਜਾ ਰਿਹਾ ਵਾ ਵੀ 48 ਘੰਟੇ ਦੀ ਸ਼ਿਫਟ ਤੋਂ ਬਾਅਦ ਨੁਸਖਾ ਲਾਣਾ ਵਾ। ਇਹ ਹਰ ਨੁਸਖੇ 'ਚ ਕਹਿ ਰਿਹਾ ਸੋ ਜਾਣਾ। ਤੁਸੀਂ ਫਿਰ ਭਲਾ ਕੀ ਕਰਨਾ ਖਬਰ ਭਾਈ, ਤੁਸੀਂ ਨਾ ਏਸੀ ਬੰਦ ਕਰਕੇ ਸੌਣਾ। ਓਏ ਏਸੀ ਬੰਦ ਕਰਕੇ ਤਾਜੀ ਇੱਥੇ ਇੱਕ ਉਹ ਪੀਲਾ ਜਿਹਾ ਲਿਫਾਫਾ ਹੁੰਦਾ ਜਿਹਦੇ ਚ ਮੈਡੀਕਲ ਸਟੋਰਾਂ ਤੇ ਉਹ ਦਵਾਈ ਪਾ ਕੇ ਆਹੋ ਖਾਕੀ ਜਿਹਾ ਹੁੰਦਾ। ਹਾਂ ਉਹ ਤੂੰ ਬਲਬ ਦੇ ਉੱਤੇ ਚੜਾ ਦੇਣਾ ਹੈ। ਉਹ ਜਿਹੜਾ ਲਿਫਾਫਾ ਜਿਹੜਾ ਹੈ। ਆਹ ਫਿਰ ਤੇ ਅਧਕੜ ਲੈ ਲੈਣੇ 3। ਅਧਕਰ 3 ਲੈ ਲੈ। ਹਾਂਜੀ ਤਾਜੀ ਉਹਨਾਂ ਨਾਲ ਨਾ ਕੋਈ 25 ਦਫਾ ਤਾਜੀ 3 ਅਧਕੜਾਂ ਨਾਲ ਇਦਾਂ ਖੇਲੇ, ਥੱਲੇ ਨਾ ਡਿੱਗਣ ਦਵੇ। ਹਾਂਜੀ ਵਾਹ ਤੇ ਬਾਅਦ ਚ ਸੌ ਜਾਵੇ ਤਾਜੀ। ਲੈ ਯਾਰ ਉਸਤਾਦ ਜੀ ਤੁਸੀਂ ਤੇ ਟੋਪੀ ਲੱਗਦਾ ਇਹਨਾਂ ਲਈ ਲਵਾਈ ਏ ਸਾਡੀ। ਉਹ ਭਾਈ ਸੌ ਕੇ ਜਾਵੇ ਵਾਲ ਕੋ ਸਰਾਣੇ ਥੱਲੇ ਰੱਖ ਜੂਗਾ। ਟੋਪੀ ਪਾ ਲਵਾਂ ਮੈਂ ਦੁਬਾਰਾ ਵਾਪਸ? ਨਹੀਂ ਉਹ ਨਹੀਂ ਕਰਨਾ। ਭਾਈ ਫਿਰ ਬਿਲਕੁਲ ਤਾਜੀ ਆਸਾਨ ਸਿੱਧਾ ਜਿਹਾ ਵਾ, ਇਹ ਸੌਣ ਵਾਲਾ ਵੀ ਨਹੀਂ ਜੇ, ਪਹਿਲੇ ਹੀ ਦੱਸਦਾ ਮੈਂ। ਦੱਸ ਫਿਰ। ਤਾਜੀ ਇਹ ਸੁੱਤਾ ਉੱਠੇ ਹਾਂ ਆ ਲੈ ਲਾ ਬਾਅਦ ਚੋਂ ਤਾਜੀ ਸਾਰਾ ਹੀ। ਹਾਂਜੀ ਸੁੱਤਾ ਉੱਠੇ ਤਾਜੀ ਜੁਮੇ ਵਾਲੇ ਦਿਨ। ਅਬਾਸ ਜੁਮੇ ਦਿਨ। ਨੁਸਖਾ ਏਡਾ ਲੰਮਾ ਨਾ ਦੱਸੀ। ਹਾਂਜੀ ਫੇਰ ਨਹੀਂ ਦਾ ਜਵੇ। ਨਹੀਂ ਤਾਜੀ ਜੁਮੇ ਵਾਲੇ ਦਿਨ ਸੁੱਤਾ ਉੱਠੇ, ਉੱਠਦੇ ਸਾਰ ਤਾਜੀ ਡਰੋਨ ਕੈਮਰਾ ਨਹੀਂ ਹੁੰਦਾ, ਹਾਂ ਉਹਦੇ ਨਾਲ ਤਾਜੀ ਚਲਾਵੇ ਵੀ ਇਹ ਤੇ ਆਪਣੇ ਸਿਰ 'ਚ ਨਾ ਝਰੀਟਾਂ ਪਵਾਵੇ, ਇਹਦੇ ਐ ਵੱਜ ਕੇ ਲੱਗਿਆ ਕਰੇ ਤਾਜੀ ਸਿਰ 'ਚੋਂ। ਹਾਂ ਉਹਦੇ ਨਾਲ ਮਸਾਮ ਖੁੱਲ ਜਾਣਗੇ। ਠੀਕ ਹੈ ਹਾਂਜੀ ਬਾਅਦ 'ਚ ਤਾਜੀ ਉੱਥੋਂ ਹਾਂਜੀ ਐਵਾਗਾਡੋ ਪੀਣਾ ਇੱਕ ਤੂੰ ਤੇ ਆਣ ਕੇ ਸੋ ਜਾਣਾ ਤੂੰ। ਐਵਾ ਕਾਟੋ ਸਵਾਦਤਾ ਵਾ, ਮੈਨੂੰ ਉਠਾਤਾ ਵਾ। ਹੁਣ ਹੌਲੀ ਹੌਲੀ ਦੁਪਹਿਰ ਦੀ ਰੋਟੀ ਤੱਕ ਲੈ ਜਾ ਨੁਸਖੇ ਦੱਸਦਾ। ਅੱਛਾ ਸਾਜੀ ਕੱਲ ਨੂੰ TCS ਤੋਂ ਖਾਵਰ TCS ਤੋਂ ਕਾਲ ਕਹਿੰਦਾ ਭਾਜੀ ਇਹ ਤੁਹਾਡੇ ਵਾਲ ਆਏ ਸੀਗੇ। ਤਾਜੀ ਕਰਦਾ ਵੀ ਨਹੀਂ ਨਾ, ਜਾਂ ਤੇ ਕੁੜੀਆਂ ਕਰੇ ਨਾ ਤਾਜੀ ਫੁੱਲ ਥਾਂ ਨਾ, ਲੇਕਿਨ ਤਾਜੀ ਨੂੰ ਪਾਕਿਸਤਾਨ ਆਣਾ ਪੈਣਾ ਆ। ਇਹ ਫੁੱਲ ਸਾਨ ਆ। ਉਹ ਯਾਰ ਤਾਂ ਪਾਕਿਸਤਾਨ ਆ ਜਾਏਗਾ, ਵਾਲ ਆਣੇ ਚਾਹੀਦੇ, ਪਾਕਿਸਤਾਨ ਆ ਜਾਊਗਾ। ਬਸ ਠੀਕ ਹੈ ਤਾਜੀ ਇੱਕ ਨਾ ਰੈਸਲਿੰਗ ਵੇਖਣ ਜਾਵੇ ਅੰਗਰੇਜ਼ਨੀ ਦੇ ਨਾਲ। ਅੰਗਰੇਜ਼ਣੀ ਦੇ ਨਾਲ ਰੈਸਲਿੰਗ ਵੇਖਣੀ। ਹਾਂਜੀ ਤੇ ਤਾਜੀ ਇੱਕ ਨਾ ਕਿਸੇ ਛਾਪੜ 'ਚ ਬੜੀ ਮਤਲਬ ਮਰੀ ਬਿੱਲੀ ਲੈ ਜਾਵੇ। ਬਰੀ ਬਿੱਲੀ। ਹਾਂਜੀ ਹਾਂ ਤਾਜੀ ਜਦੋਂ ਉਧਰ ਤੀਜਾ ਰੋਡ ਸ਼ੁਰੂ ਹੋਵੇ ਨਾ, ਇਹ ਇਦਾਂ ਘੁਮਾ ਕੇ ਤਾਜੀ ਉਹ ਬਿੱਲੀ ਉਹ ਕਟਹਿਰੇ ਦੇ ਵਿੱਚ ਛੋੜ ਦੇਵੇ, ਮਤਲਬ ਉਹ ਰੈਫਲੀ ਦੇ ਵੱਜੇ।
ਉਸਤਾਦ ਜੀ ਇਹ ਕਿਹੜੇ ਤੇ ਨੁਸਖੇ ਜੇ ਇਧਰ ਉਧਰ ਵੱਜ ਗਈ ਨਹੀਂ ਨਹੀਂ ਉਸਤਾਦ ਜੀ ਉਹਦੇ ਵੱਜੇ ਤੇ ਉਹ ਅੰਗਰੇਜ਼ਨੀ ਦੇ ਨਾਲ ਹੀ ਆਣ ਕੇ ਸਾਂਗਲੇ ਦੀ ਭਾਰੀ ਚੜੇ ਥੱਲੇ ਉਤਰ ਕੇ ਇੱਕ ਮੱਛੀਆਂ ਦਾ ਪੈਕਟ ਵੰਡ ਕੇ ਦੋਵੇਂ ਜਣੇ ਸੋ ਜਾਣ ਬਾਲ ਆ ਯਾਰ ਇਹ ਕੀ ਹੈ ਓਏ ਇਹ ਫਿਰ ਦੋਵੇਂ ਜਣੇ ਸੌ ਜਾਣਗੇ ਫਿਰ ਬਾਲ ਆਉਣੇ ਆ। ਯਾਰ ਉਸਤਾਦ ਜੀ ਇਹ ਦੋਵੇਂ ਜਿਹੜੇ ਸੌਂ ਨੇ ਬਾਲ ਤੇ ਨਹੀਂ ਆਉਣੇ, ਕਾਲ ਜ਼ਰੂਰ ਆ ਜਾਣੀ ਕਿਸੇ ਦੀ। ਇਹ ਤੇ ਉਸਤਾਦ ਜੀ ਐ ਜਿਵੇਂ HBO ਤੇ ਲਾਈਵ ਆਂਦਾ ਹੈ ਕਿ ਭਾਈ ਇਦਾਂ ਹੀ ਆਉਣੇ ਬਾਲ, ਜਾਂ ਫਿਰ ਖਬਰ ਭਾਈ ਤੁਸੀਂ ਭਲਾ ਕੀ ਕਰਨਾ ਅਬਾਸ ਤਾਜੀ ਦੇ ਸੌਣ ਵਾਲੇ ਮੈਂ ਇੰਨੇ ਕੁਲੀਏ ਦੱਸੇ ਇੱਕ ਵੀ ਇਹ ਕਰ ਜਾਵੇ ਤਾਜੀ ਉਹ ਜਿਹੜੇ ਘੁੰਗਰੂ ਨਹੀਂ ਪਾਉਂਦੇ ਇੱਥੇ ਲੱਤਾਂ 'ਚ ਆਹੋ। ਉਹ ਨੱਚ ਲੱਗਿਆ ਤਾਜੀ ਉਹ ਪਾ ਕੇ ਨਾ ਇੱਕ ਪੂਰੀ ਓਵਰ ਕਰਾਵੇ ਹਾਂਜੀ ਤਾਜੀ ਉਹ ਓਵਰ ਕਰਾ ਕੇ ਨਾ ਤੇ ਆ ਜਿਹੜੀਆਂ ਤਾਜੀ ਤੋਂ ਅੱਖਾਂ ਇਦਾਂ ਪੁੱਠੀਆਂ ਜੀਆਂ ਕਰਦੇ ਆ ਹਾਂ ਤਾਜੀ ਹਾਂਜੀ ਉਹ ਅੱਖਾਂ ਪੁੱਠੀਆਂ ਕਰਕੇ ਤਾਜੀ ਇੱਥੇ ਨਾ ਇੱਕ ਹਰੀ ਮਿਰਚ ਬੰਨ ਕੇ ਆ ਲੈ ਸੌ ਜਾਵੇ ਤਾਜੀ ਆ ਡੋਲੇ ਨਾ। ਯਾਰ ਤੈਨੂੰ ਸਵੇਰੇ ਰੱਬ ਉੱਠੇਗਾ ਦਾ ਤੇ ਤੇਰੇ ਵਾਲ ਆਏ ਹੋਣਗੇ ਜਾ। ਵਾਲ ਆਣ ਨਾਲ ਮੈਨੂੰ ਇੰਨਾ ਯਾਰ ਸਵਾਦ ਖਬਰ ਆ। ਤੂੰ ਤੇ ਐ ਜਿਵੇਂ ਮਿਸਰ ਦੀ ਮੰਮੀ ਦੇ ਵਾਲ ਆਣੇ ਆ ਸਵਾਈ ਜਾ ਰਹੇ ਆ। ਉਸਤਾਦ ਜੀ ਵਾਲ ਇਹਦੇ ਆ ਸਕਦੇ ਉਸਤਾਦ ਜੀ। ਕਿਦਾਂ? ਇਹ ਦੁਪਹਿਰੇ ਨਾ ਕੋਈ 1 ਤੋਂ 1:30 ਦੇ ਦਰਮਿਆਨ ਹਾਂ 41 ਵਾਰੀ ਇੰਜ ਕਰਨਾ ਇੰਜ ਕਰਕੇ ਇੰਜ ਨਹੀਂ ਕਰਦੇ ਤੁਸੀਂ ਅੱਛਾ ਅੱਛਾ ਉਹ ਪਟਾਕੇ ਮਾਰਨੇ। ਤੇ ਆ ਕੇ ਮੂੰਹ ਤੇ ਛੱਟਾ ਮਾਰ ਕੇ ਜਾਗਣਾ ਹੈ। ਉਸਤਾਦ ਜੀ ਮੈਂ ਰੋਣ ਲੱਗ ਸੋਹਣਾ ਜਾਣਾ। ਅੱਛਾ ਇਹ ਓਏ ਨੁਸਖਾ ਅੱਲਾ ਦੇ ਬੰਦਿਓ, ਓਏ ਇੱਕ ਮਿੰਟ ਇਹ ਨੁਸਖਾ ਹੈਗਾ ਜਾਗਣ ਵਾਲਾ ਜਿਹੜਾ ਫੈਸਲ ਦੱਸ ਰਿਹਾ। ਹੁਣ ਤੂੰ ਦੇਖਣਾ ਵਾ ਵੀ ਤੂੰ ਸੌਣ ਵਾਲਾ ਕਰਨਾ ਕਿ ਜਾਗਣ ਵਾਲਾ ਕਰਨਾ। ਮਿੱਠਾ ਜੀ ਤੁਹਾਡੇ ਕੋਲ ਕੋਈ ਨੁਸਖਾ ਨਹੀਂ? ਉਸਤਾਦ ਜੀ ਨੁਸਖਾ ਹੈਗਾ ਵਾ, ਲੇਕਿਨ ਮੈਂ ਕਹਿੰਦਾ ਖਾਵਰ ਨੇ ਕਰਨਾ ਨਹੀਂ, ਨੇ ਬਾਕੀ ਨੁਸਖੇ ਰਿਜੈਕਟ ਕਰਤੇ। ਉਸਤਾਦ ਜੀ 100% ਨੁਸਖਾ ਦਿਆਂਗਾ, ਇੱਕ ਨੰਬਰ ਦਾ ਕੰਮ ਕਰਾਂਗਾ, ਰਸੀਦ ਕੱਟ ਕੇ ਦਿਆਂਗੇ। ਇੰਨੀ ਆਡੀਓ ਦੇ ਸਾਹਮਣੇ ਨੁਸਖਾ ਦੇਣਾ, ਨੁਸਖਾ ਨਾਕਾਮ ਹੋ ਜਾਵੇ ਤੇ ਕੋਈ ਮਸਲਾ ਨਹੀਂ ਹੈ। ਦਿਲੋਂ ਮੁਖਲਸ ਹੋ ਕੇ ਨੇ ਨੁਸਖਾ ਕਰਨਾ। ਮੇਰੀ ਸੁਣੋ ਗੱਲ, ਸਵੇਰ ਸਵੇਰੇ ਨੂਰਾ ਪੀੜਾ ਵੇਲੇ ਨੇ ਉੱਠਣਾ ਵਾ, ਸੱਸ ਨੂੰ ਬਿਠਾਉਣਾ ਯਾਮੇ ਤੇ ਪੁੱਠਾ ਯਾਮਾ ਚਲਾਉਣਾ ਅੰਡਰਪਾਸ ਦੇ ਵਿੱਚ 300 ਕਿਲੋਮੀਟਰ ਜਿੰਨੀ ਕਰਨਾ, ਅਸੀਂ ਲੰਬਾ ਨਹੀਂ ਕਰਨਾ, 3 ਕਿਲੋਮੀਟਰ ਪੁੱਠਾ ਯਾਮਾ ਚਲਾਉਣਾ ਵਾ ਤੇ ਨਾਲ ਹੀ ਕਹਿਣਾ ਯਾਰ ਤੇ ਜਦੋਂ ਥੱਕ ਜਵੇ ਤੇ ਫਿਰ ਸੱਸ ਨੂੰ ਕਹਿਣਾ ਤੁਸੀਂ ਚਲਾਓ, ਤੁਹਾਨੂੰ ਕੰਡ ਹੋਣ ਡਈ ਆ। ਨਹੀਂ ਨਹੀਂ ਆ ਤੇ ਬੇਗਮ ਜਦੋਂ ਇਹ ਕਹੇਗਾ ਤੁਹਾਨੂੰ ਕੰਡ ਹੋਣ ਡਈ ਆ, ਸਾਸੂ ਮਾਂ ਜਿਹੜੇ ਦੇ ਸਿਰ ਨੂੰ ਫੜ ਕੇ ਇੰਜ ਕਰਕੇ ਵਾਲ ਨੂੰ ਖਿੱਚਣਗੇ, ਵਾਲ ਬਾਹਰ ਆ ਜਾਣਗੇ। ਇਹ ਨੁਸਖਾ ਦਾ ਅੱਛਾ ਤੇ ਬਾਅਦ ਚ ਸੌਣਾ ਤੇ ਜਾਗਣਾ ਤਾਂ ਨਹੀਂ ਕੁਛ? ਉਸਤਾਦ ਜੀ ਜਦੋਂ ਸਾਸੂ ਮਾਂ ਨੇ ਬਦਤਮੀਜ਼ੀ ਕਰਨੀ ਆ, ਤੁਹਾਨੂੰ ਲੱਗਦਾ ਸੌਣ ਦੇਗੀ ਇਹਨੂੰ? ਹਾਂ ਇਹ ਗੱਲ ਇਹ ਵੀ ਸਹੀ ਹੈ। ਯਾਰ ਉਸਤਾਦ ਜੀ ਤਾਜੀ ਇੰਨੇ ਉਸਤਾਦ ਜੀ ਇਹ ਜਾਵੇ ਭਰਜਾਈ ਦੇ ਨਾਲ, ਯਾਨੀ ਕਿ ਆਪਣੀ ਬੇਗਮ ਦੇ ਨਾਲ ਜਾਵੇ ਮੋਟਰਸਾਈਕਲ ਤੇ, ਉਹਨੂੰ ਕਹੇ ਮੋਟਰਸਾਈਕਲ ਚਲਾ, ਉਹਦੇ ਵਾਲ ਉੱਡ ਕੇ ਇਹਦੇ ਸਿਰ ਤੇ ਬੈਠਣਗੇ, ਇਹ ਫੇਰ ਹੀ ਆ ਸਕਦੇ ਜੀ, ਉਹਦੇ ਇਹਦੇ ਸਿਰ ਤੇ ਆ ਸਕਦੇ। ਉਸਤਾਦ ਜੀ ਮੈਂ ਨਹੀਂ ਲਾਣਾ, ਮੈਂ ਨਹੀਂ ਕੋਈ ਨੁਸਖਾ ਲਾਣਾ। ਉਸਤਾਦ ਜੀ ਮੈਂ ਇੱਕ ਖਬਰ ਪੜ੍ਹੀ ਸੀ, ਇੱਕ ਬੰਦੇ ਦੇ ਵਾਲ ਉੱਡੇ, ਉਹਨੇ ਖੁਦਕੁਸ਼ੀ ਕਰ ਲਈ। ਇਹ ਵੀ ਲਾਗੇ ਲੱਗ ਗਈ ਆ। ਉਹ ਨਾ ਖਬਰ ਦਿਲ ਨਾ ਛੱਡੀ, ਕੁਛ ਵੀ ਨਹੀਂ ਹੁੰਦਾ। ਨਹੀਂ ਨਹੀਂ ਮੈਂ ਤੇ ਉਸਤਾਦ ਜੀ ਜੈਨੂਨ ਪਰੇਸ਼ਾਨ ਆ। ਖਾਵਰ ਦੀ ਸਿਹਤ ਵੀ ਡਾਊਨ ਹੋਈ ਆ, ਮੂੰਹ ਦਾ ਲੁੱਗੀ ਵਰਗਾ ਨਿਕਲਿਆ, ਮੈਨੂੰ ਐ ਲੱਗਦਾ ਹਿਸਾਬ ਤੋਂ ਬਾਅਦ ਫਿਰਨ ਡਿਆ ਦੁਨੀਆ ਤੇ। ਉਸਤਾਦ ਜੀ ਅਮਰੀਕਾ ਵਿੱਚ ਇੱਕ ਬੰਦੇ ਦੇ ਵਾਲ ਉੱਡੇ ਸਿਰ ਦੇ, ਹਾਂ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਤਾਜੀ ਖਬਰ ਭਾਈ ਤੁਸੀਂ ਆ ਬੜਾ ਫਾਈਨਲ ਕੁਲੀਆ ਇਹ ਤੁਸੀਂ ਨਾ ਟਾਈ ਨਹੀਂ ਹੁੰਦੀ ਉਸਤਾਦ ਜੀ, ਹਾਂ ਆਹੋ ਇਹ ਟਾਈ ਦੇ ਨਾਲ ਸਾਈਕਲ ਬੰਨ ਲਵੇ। ਹੈ ਹਾਂਜੀ ਤਾਜੀ ਸਾਈਕਲ ਬੰਨ ਕੇ 1 ਕਿਲੋਮੀਟਰ ਦੇ ਜਾਵੇ ਤੇ ਠੀਕ। ਤਾਜੀ ਬਾਅਦ ਚ ਉੱਥੇ ਸਾਈਕਲ ਖੋਲ ਕੇ ਇੱਕ ਖੁਸਰੇ ਦੇ ਨਾਲ ਨਾ ਕੀਕ ਨਹੀਂ ਪਾਵੇ ਏਦਾਂ ਤਾਜੀ, ਉਹ ਹੱਥਾਂ 'ਚ ਹੱਥ ਪਾ ਕੇ ਕਿਲੋ ਜਲੇਬੀਆਂ ਲੈ ਕੇ ਵੰਡ ਕੇ ਆਣ ਕੇ ਸੌ ਜਾ, ਵੇਖੀ ਬਾਲ ਆ ਜੀ। ਉਸਤਾਦ ਜੀ ਮੇਰੇ ਦਰਦ ਹੋਣ ਲੱਗ ਗਈ ਇਹ ਨੁਸਖੇ ਸੁਣ ਕੇ ਯਾਰ। ਇਹਦਾ ਜਿਹੜਾ ਤੇਰੇ ਦਰਦ ਹੋਣ ਡਈ ਇਹਦਾ ਮਤਲਬ ਵਾਲ ਅੰਦਰ ਹਰਕਤ ਕਰ ਰਹੇ, ਹੁਣ ਕੱਲ ਤੱਕ ਬਾਹਰ ਆ ਜਾਣਗੇ। ਸੁੱਤਾ ਉੱਠਿਆ ਮੈਂ easy.com। ਤੂੰ ਕਿਉਂ ਸੁੱਤਾ ਉੱਠਿਆ? ਖਬਰ ਟੋਪੀ ਤੋਂ ਬਗੈਰ ਰਹੀ ਹੋਣੀ ਯਾਰ, ਤੈਨੂੰ ਕਸਮ ਲੱਗੇ ਹੁਣ ਟੋਪੀ ਨਾ ਪਾਈ, ਠੀਕ ਹੋ ਬਹੁਤ ਖੂਬਸੂਰਤ ਲੱਗਣ ਡਿਆ ਤੂੰ ਯਾਰ, ਤੈਨੂੰ ਮੇਰੀ ਨਜ਼ਰ ਲੱਗ ਜਾਣੀ ਹੂੰ। ਉਹ ਪਾਈ ਉਸਤਾਦ ਜੀ ਮਾਸਕੋ ਦੇ ਵਿੱਚ ਇੱਕ ਬੰਦੇ ਦੇ ਵਾਲ ਉੱਡੇ, ਉਹ ਕਹਿੰਦਾ ਉਹ ਗੱਡੀ 'ਚ ਵੱਜ ਗਿਆ ਜਾਣ ਕੇ ਹੀ। ਉਹ ਭਰਾਵਾ ਉਹ ਗੈਰਤਮੰਦ ਲੋਕ ਹੁੰਦੇ ਆ। ਓਏ ਲੇਕਿਨ ਉਸਤਾਦ ਜੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਉਸਤਾਦ ਜੀ। ਵਾਲ ਉਸਤਾਦ ਜੀ ਅਗਰ ਨਹੀਂ ਆਉਂਦੇ ਤੇ ਫਿਰ ਕੀ ਹੋ ਗਿਆ? ਫੈਸਲ ਉਹ ਭਾਈ ਭਾਈ ਇਹਦੀ ਟਿੰਡ ਦਾ ਨਾਈਟ ਬੜਾ। ਉਹ ਭਾਈਜਾਨ ਮੇਰੀ ਗੱਲ ਸੁਣੋ, ਇਹ ਤੇ ਵਾਲ ਆ, ਇੱਕ ਬੰਦੇ ਦੀ ਬਾਜ਼ੂ ਹੀ ਨਹੀਂ ਹੁੰਦਾ ਕਈਆਂ ਦਾ, ਹਾਂ ਕਿਸੇ ਦੀ ਲੱਤ ਨਹੀਂ ਹੁੰਦੀ। ਉਹ ਵੱਡਾ ਕੰਮ ਆ ਕਿ ਵਾਲ ਵੱਡੇ ਕੰਮ ਆ? ਵਾਲ ਉਹ ਨਹੀਂ ਵਾਲ ਨਹੀਂ ਉਸਤਾਦ ਜੀ, ਠੀਕ ਹੈ। ਸਾਡੇ ਸਾਹਮਣੇ ਇਹ ਵਾ, ਅਸੀਂ ਇਹਦੀ ਕਰਦੀ ਹੈ। ਉਸਤਾਦ ਜੀ ਝੂਠ ਬਹੁਤ ਬੋਲਦਾ ਵਾ। ਲੋਕੀ ਕਹਿੰਦੇ ਤੇਰੇ ਵਾਲ ਨਹੀਂ ਹੈ, ਕੋ ਕਹਿੰਦਾ ਮੈਂ ਅਨੁਪਮ ਖੇਰ ਦਾ ਫੈਨ ਆ।
ਇਹਦੇ ਨਾਲ ਵਾਲਾਂ ਦਾ ਕੀ ਤਲਕ ਆ? ਉਹ ਗੰਜੇ ਨੇ ਨਾ। ਤੇ ਰਜਨੀਕਾਂਤ ਸਾਹਿਬ ਵੀ ਗੰਜੇ ਹੀ ਨੇ। ਚੱਲ ਜਿੱਤੇ ਮਰਜੀ ਪਾਲਾ ਕੀਤੀ ਤੇ ਜੁਗਤੀ ਆ, ਹੁਣ ਤੂੰ ਬੇੜਾ ਕਰ ਕਰਤਾ ਬਸ ਠੀਕ ਆ। ਤਾਜੀ ਇਹ ਇਹਦੇ ਦੇ ਸਾਨ ਕੁਲੀਏ ਮੈਂ ਦੱਸੇ ਆ ਦੱਸ ਇੱਕ ਯਾਰ। ਚੱਲਦੇ ਟਰੈਕਟਰ ਤੇ ਨਾ ਤਾਜੀ ਇਹ ਬੁਰਸ਼ ਕਰੇ ਚੱਲਦੇ ਟਰੈਕਟਰ ਦੇ ਉੱਤੇ ਬਹਿ ਕੇ ਆਏ ਬਾਅਦ ਚ ਉਸਤਾਦ ਜੀ ਇੱਕ ਅਰਬੀ ਕੋ ਪਾਨ ਖਾ ਲਵੇ ਆ ਲੈ ਹੈ ਤੇ ਅੱਜ ਇੱਕ ਬੈਰੰਗ 18 ਨੰਬਰ ਦਾ ਇੱਥੇ ਤੂੰ ਪਾ ਕੇ ਘਰ ਆ ਜਾਣਾ। ਉਸਤਾਦ ਜੀ ਖਬਰ ਝੂਠਾ ਵਾ, ਲੋਕਾਂ ਨੂੰ ਕਹਿੰਦਾ ਮੇਰੇ ਵਾਲ ਨਹੀਂ ਚੜੇ, ਮੈਂ ਕਲੀਨ ਸ਼ੇਵ ਨੰਬਰ ਉਹ ਕਰਾਈ ਆ। ਯਾਨੀ ਕਿ ਇਧਰੋਂ ਉਹਨੇ ਇੰਜ ਕਲੀਨ ਸ਼ੇਵ ਕਰਦੇ ਨੇ ਪੂਰੀ ਇੱਧਰ ਤੱਕ ਲੈਂਦੀ। ਖਬਰ ਮੈਂ ਕਿਹਾ ਜੰਗਲ ਗਿਆ ਤੇ ਪਰਚਾ ਹੋ ਗਿਆ। ਕਿਉਂ ਜੀ? ਚੀਤੇ ਦੀ ਚੁੰਮੀ ਲਈ ਚੀਤੀ ਨੇ ਪਰਚਾ ਕਰਾਤਾ। ਲੈ ਚੀਤੀ ਕਿਦਾਂ ਚੀਤੀ ਲੈ ਚੀਤੀ। ਯਾਰ ਉਸਤਾਦ ਆ ਜੀ ਚੀਤੀ ਕੋ ਕਹਿੰਦੇ ਚੀਤੀ ਤੇ ਜਿਸ ਕੇ ਲਈ। ਉਸਤਾਦ ਜੀ ਇੱਕ ਗੱਲ ਕਲੀਅਰ ਕਰ ਦਿਓ, ਭਾਵੇਂ ਫੈਸਲਾ ਉਦੋਂ ਨੇ ਮੇਰੇ ਦਿਮਾਗ ਖਾਈ ਜਾਣੇ, ਕਹਿੰਦੇ ਆ ਖਾਵਰ ਡੰਕੀ ਲਾ ਕੇ ਗਿਆ, ਸੱਚ ਵਾ ਇਹ? ਕਿੱਥੇ? ਉਹ ਮਰੇ ਡੇਗੀ ਲਾ ਕੇ ਦੁਬਈ ਜਾਣਾ ਹੱਦ ਸੀ। ਬਈ ਉਹ ਯਾਰ ਡੰਕੀ ਲਾ ਕੇ ਕਿੱਥੇ ਜਾਣਾ, ਇੱਥੇ ਆਰਾਮ ਨਾਲ ਬੰਦਾ ਆ ਜਾਂਦਾ, ਜੇ ਡੰਕੀ ਲਾਉਣ ਦੀ ਲੋੜ ਹੀ ਨਹੀਂ। ਹਾਂ ਆ ਮੈਨੂੰ ਭਾਵੇਂ ਫੈਸਲਾ ਦਿਮਾਗ ਖਾਈ ਨੇ, ਕਹਿੰਦੇ ਤੇ ਭੈਣ ਭਰਾ ਨੂੰ ਚੰਗਾ ਨਹੀਂ ਸਮਝਦੇ। ਓਏ ਉਹ ਤਾਂ ਕੋਈ ਹੋਰ ਵਜ੍ਹਾ ਵਾ। ਯਾਰ ਉਸਤਾਦ ਜੀ ਦੇ ਕਹਿੰਦੇ ਲੋ। ਮਾਮਿਆਂ ਚਾਚ ਕਹਿੰਦੇ ਰਿਸ਼ਤੇਦਾਰ ਬਹੁਤ ਗੰਦਾ ਵਾ ਇਹ। ਓਏ ਹਟ ਜਾ, ਮੈਂ ਤੇਰਾ ਕਦਨ ਕਿਦੋਂ ਆ? ਖਾਵਰ ਨੇ ਇੰਨੀ ਪਾਲਕ ਖਾ ਲਈ ਇਹਦੇ ਸਿਰ ਚੋਂ ਘਾਹ ਨਿਕਲਣਾ ਸ਼ੁਰੂ ਹੋ ਗਿਆ ਤਾਜੀ। ਅੱਛਾ ਉਹ ਆਹੋ। ਨਹੀਂ ਯਾਰ ਅਬਾਸ ਤੂੰ ਦੱਸ ਯਾਰ, ਅਬਾਸ ਕੋਈ ਇੱਕ ਦੋ ਨੁਸਖੇ ਦੱਸ ਯਾਰ ਇਹਨੂੰ, ਯਾਰ ਇਹਦੇ ਵਾਲ ਆਉਣ ਵਿਚਾਰੇ ਦੇ। ਤਾਜੀ ਇਹਦੇ ਛਾਨੀ ਨਾਲ ਇਹ ਕੋਈ ਕੁਲੀਆ ਲਾਏਗਾ ਤੇ ਤਾਜੀ ਭਲਾ ਕੀ ਕਰੇ? ਇਹ ਨਾ ਖੰਡੇ ਬੰਦੇ ਦੇ ਬੋਲਣ ਨੂੰ ਇਦਾਂ ਕਰੇ। ਤਾਜੀ ਇਦਾਂ ਕਰਕੇ ਤੇ ਬਾਅਦ ਚ ਜਾਮ ਨੂੰ ਲਵੇ, ਜਾਮ ਨੂੰ ਉਹਦੇ ਨਾਲ ਨਾ ਗੋਲੀ ਪਿੱਲਾ ਖੇਲੇ ਤਾਜੀ। ਲੈ ਇਹ ਤਰਾਂ ਲੈ ਕੇ ਨਾ ਤਾਜੀ ਪਹਿਲੇ ਮਲਣਾ, ਤਾਜੀ ਮਲਣ ਨਾਲ ਨਹੀਂ ਵਾਲ ਹੋਣੇ। ਇੱਕ ਕੁਲੀਆ ਲਾਵੇ ਤਰਾਂ ਤਾਜੀ ਬੰਨ ਕੇ ਨਾ ਉਹਨਾਂ ਨੂੰ ਅੱਧਾ ਘੰਟਾ ਇਦਾਂ ਰੱਸਾ ਨਹੀਂ ਜਿੱਦਾਂ ਟੱਪੀ ਦਾ ਤਾਜੀ ਇਦਾਂ ਕਰ। ਲੱਤਰਾਂ ਦਾ। ਹਾਂਜੀ ਉਹ ਨਹੀਂ ਯਾਰ ਉਸਤਾਦ ਜੀ, ਇਹ ਪੱਤੇ ਬਣ ਕੇ ਨਾ ਜਿੰਗਲ ਵਾਲਾ ਲੂ ਲਾਰਾ, ਪੂਰੇ ਜੰਗਲ ਵਾਲੇ ਪੱਤੇ ਬਣ ਕੇ ਜਿੰਗਲ ਵਾਲਾ ਲੂ ਕਰਨਾ ਤਕਰੀਬਨ ਅੱਧਾ ਘੰਟਾ, ਤੇ ਲੋਟੇ 'ਚ ਪਾਣੀ ਪਾ ਕੇ ਉਹਦੀ ਜਿਹੜੀ ਡੂੰਡੀ ਨਹੀਂ ਹੁੰਦੀ ਉਹ 'ਚ ਫੁਹਾਕਾ ਮਾਰਨਾ ਫਿਊ ਕਰਕੇ, ਉਹ ਪਾਣੀ ਉੱਡੇ, ਇਹ ਪਾਣੀ ਨੂੰ ਕੈਚ ਕਰਨਾ ਸਾਰਿਆਂ ਨੂੰ ਇੰਜ ਕਰਕੇ, ਓਏ ਸ਼ਾਇਦ ਫੇਰ ਆ ਜਾਣ। ਤਾਜੀ ਭਲਾ ਕੀ ਜੀ ਅੱਜ ਕਰੇ? ਵਾਲ ਆਣੇ ਨੇ। ਮਿੱਠੇ ਭਲਾ ਕੀ ਕਰੇ? ਕੀ ਕਰੇ? ਖਬਰ ਭਾਈ ਤੁਸੀਂ ਨਾ ਪਟਾਸ ਲੈਣੀ, ਪਾਈਆ ਪਟਾਸ ਲੈ ਕੇ ਨਾ ਆਹੋ ਉਹਦਾ ਪੇੜਾ ਬਣਾ ਦੇਣਾ ਇੱਕੋ ਦਾ ਹੀ। ਓਏ ਹੋਏ ਉਸ ਤਾਜੀ ਇਹ ਤੰਦੂਰ ਦੇ ਵਿੱਚ ਲਾਵੇ ਤੇ ਲਾ ਕੇ ਉਹ ਤੰਦੂਰ ਦੇ ਉੱਤੇ ਹੀ ਪੈਕੇਜ ਲਾ ਕੇ ਫੋਨ ਤੇ ਕਿਸੇ ਨਾਲ ਲਗਾ ਦੇਣਾ। ਓਏ ਤਾਂ ਵੇੜਾ ਕਰਕੇ ਤੇ ਵਾਕੀ ਵਾਲ ਵੀ ਉੱਡ ਜਣੇ ਯਾਰ। ਯਾਰ ਇੱਕ ਮਿੰਟ ਠਹਿਰੋ, ਇੱਕ ਮਿੰਟ ਯਾਰ ਪਲੀਜ਼ ਇੱਕ ਮਿੰਟ ਯਾਰ, ਮੈਨੂੰ ਇਹ ਸਮਝਣ ਦਿਓ ਕਿ ਤੰਦੂਰ ਦੇ ਵਿੱਚ ਉਹਨੇ ਪੇੜਾ ਬਣਾ ਕੇ ਪਟਾਸ ਦਾ ਲਾਤਾ ਤੇ ਤੰਦੂਰ ਦੇ ਉੱਤੇ ਖਲੋ ਕੇ ਪੈਕੇਜ ਕਰਨਾ ਤੇ ਕਿਸੇ ਨਾਲ ਫੋਨ ਤੇ ਗੱਲ ਕਰਨੀ। ਹਾਂਜੀ ਹਾਂਜੀ ਤਾਜੀ ਇਹ ਟੈਲੀਨਾਰ ਦੀ ਅੱਛਾ ਟੈਲੀਨਾਰ ਦੀ ਟੈਲੀਨਾਰ ਦੀ ਸਿਮ। ਸਿਮ ਮੈਂ ਸਮਝ ਗਿਆ, ਯਾਨੀ ਕਿ ਥੱਲਿਓਂ ਤੇਰੇ ਕਹਿਣ ਦਾ ਮਕਸਦ ਹੈ ਕਿ ਥੱਲਿਓਂ ਪਟਾਸ ਇੱਕਦਮ ਚਲੇਗੀ ਤੇ ਦਿਮਾਗ ਨੂੰ ਪਏਗੀ ਤੇ ਇਹਦੇ ਵਿੱਚੋਂ ਵਾਲ ਨਿਕਲ ਆਉਣਗੇ। ਹਾਂਜੀ ਉਸਤਾਦ ਜੀ ਉਹ ਰੋਟੀ ਬਣ ਕੇ ਫਿਰ ਫਮਕ ਹੋਣਾ ਆ, ਉਹ ਫਿਰ ਸੇਕ ਪੈਣਾ ਵਾਲਾਂ ਨੂੰ, ਫੇਰ ਇਹਦੇ ਨਿਕਲਣੇ ਵਾਲ। ਉਸਤਾਦ ਜੀ ਵਾਲ ਹੀ ਗਏ ਨੇ ਮੇਰੇ, ਇਹ ਦੇਖੋ ਵਾਲਾਂ ਦੀਆਂ ਰੂਟਸ ਨੇ, ਸਿਰਫ ਇਹਨਾਂ ਤੇ ਮੈਂ ਧਿਆਨ ਨਹੀਂ ਦੇ ਪਾ ਰਿਹਾ, ਇਹ ਨਾਰਾਜ਼ਗੀ ਨੇ ਥੋੜੀ ਜੀ, ਬਾਕੀ ਵਾਲ ਮੇਰੇ ਹੈਗੇ ਨੇ ਪ੍ਰੋਪਰ। ਹਾਂ ਤਾਜੀ ਇਹ ਰਾਤ ਨੂੰ ਸੌਣ ਲੱਗਿਆ ਨਾ ਬਲਬ ਬੰਦ ਕਰਕੇ ਆਪਣੀ ਧੁੰਨੀ ਦੇ ਵਿੱਚ ਨਾ ਤਾਜੀ ਇੱਕ ਮਖਾਣਾ ਰੱਖ ਲਵੇ। ਤਾਜੀ ਉਹ ਜਿੱਦਾਂ ਜਿੱਦਾਂ ਖੁੜੀ ਜਾਣਾ ਆ ਉਹ ਪੀਛਿਆ ਜਾਣਾ ਆ। ਨਹੀਂ ਧੁਨੀ ਚ ਮਖਾਣਾ ਰੱਖ ਕੇ ਨਾ ਉੱਪਰ ਹੱਥ ਰੱਖ ਲਵੇ ਤੇ ਸਾਈ ਰਾਤ ਹੱਥ ਰੱਖ ਕੇ ਸੁੱਤਾ ਰਹੇ, ਸਵੇਰੇ ਕਿੰਨੇ ਮਖਾਣੇ ਹੋ ਜਾਣਗੇ। ਹਾਂਜੀ ਤੇ ਤਾਜੀ ਸਵੇਰੇ ਉੱਠ ਕੇ ਫੁੱਲੀਆਂ ਵੱਡੇ ਉੱਥੇ ਅੰਗਰੇਜ਼ਾਂ ਨੂੰ, ਕੁੜੀਓ ਅੰਗਰੇਜ਼ੋ ਬਾਲੋ ਫੁੱਲੀਆਂ ਵੱਡੀ। ਲੈ ਅੰਗਰੇਜ਼ੋ ਬਾਲੋ। ਮੈਂ ਕਿਹਾ ਉਸਤਾਦ ਜੀ ਇਹਦੇ ਪਿੱਛੇ ਵਾਲ ਹੈਗੇ ਨੇ ਕਿ ਉਹ ਵੀ ਨਹੀਂ ਹੈ? ਪਿਛਲੇ ਵਾਲ ਕਦੀ ਨਹੀਂ ਝੜਦੇ ਹੁੰਦੇ ਫੈਸਲ ਸਾਹਿਬ, ਤੁਸੀਂ ਕਦੀ ਦੁਨੀਆ ਦੇ ਕਿਸੇ ਬੰਦੇ ਦਾ ਦੇਖ ਲੈਣਾ ਬੈਕ ਸਾਈਡ ਵਾਲੇ ਵਾਲ ਨਹੀਂ ਝੜਦੇ, ਔਰ ਹਮੇਸ਼ਾ ਜਦੋਂ ਆ ਟ੍ਰਾਂਸਪਲਾਂਟ ਕਰਦੇ ਨੇ ਨਾ ਉੱਥੋਂ ਹੀ ਵਾਲ ਲਾ ਕੇ ਅੱਗੇ ਲਾਉਂਦੇ ਨੇ, ਔਰ ਜਦੋਂ ਉੱਥੇ ਦੇ ਵਾਲ ਅੱਗੇ ਲੱਗ ਜਾਂਦੇ ਨੇ ਨਾ ਉਸ ਤੋਂ ਬਾਅਦ ਉਹ ਨਹੀਂ ਝੜਦੇ ਫਿਰ। ਇਹ ਉਸਤਾਦ ਜੀ ਇਹ ਪਿਛਲੇ ਵਾਲਾਂ ਦਾ ਬੜਾ ਮਾਣ ਕਰਦਾ, ਨਾ ਇਹਨੂੰ ਜਾ ਕੇ ਨਾ ਮੇਰੇ ਗਿੱਚੀ ਚੋਂ ਖੱਤ ਕਰਦੇ। ਉਸਤਾਦ ਜੀ ਜਿਹਦੇ ਪਿੱਛੇ ਵਾਲ ਹੈਗੇ ਨਾ ਤੇ ਮੋਟਰਸਾਈਕਲ ਮੂੰਹ ਪਿੱਛੇ ਕਰਕੇ ਚਲਾਇਆ ਕਰੇ, ਉਹ ਉੱਡ ਉੱਡ ਕੇ ਅੱਗੇ ਆ ਜਾਣਗੇ। ਓਏ ਇਹ ਘਰ 'ਚ ਨਾ ਸਭ ਤੋਂ ਛੋਟਾ ਵਾ, ਹਾਂ। ਮਾਮੀਆਂ ਚਾਚੀਆਂ ਸਾਰੀਆਂ ਤੋਂ ਵੱਡੀਆਂ ਵਾ, ਉਹਨੇ ਪਿਆਰ ਹੀ ਇਹਨਾਂ ਦੇ ਤਾਂ ਵਾਲ ਸਾਰੇ ਪਿੱਛੇ ਲੱਗ ਗਈਆਂ। ਉਹ ਉਹ ਯਾਰ ਇੱਕ ਹੋਰ ਵੀ ਹੱਲ ਹੈਗਾ ਜੀ, ਕੀ
ਖਾਵਰ ਤੂੰ ਵਿਆਹ ਕਰਾ ਲੈ। ਇਹਨੇ ਵਿਆਹ ਦੀ ਕੋਸ਼ਿਸ਼ ਕੀਤੀ ਸੀ, ਕੁੱਲਾ ਨਹੀਂ ਸੀ ਪੂਰਨ ਦਾ, ਕੁੱਲਾ ਕੰਨਾਂ ਤੱਕ ਆਇਂਦਾ ਸੀ। ਖਾਵਰ ਮੇਰੀ ਗੱਲ ਸੁਣ, ਇਹ ਕੋਈ ਐਡੀ ਨਾ ਉਹ ਗੱਲ ਨਹੀਂ ਹੈਗੀ। ਅੱਗੇ ਯਾਰ ਨਾ ਕਰੋ ਯਾਰ, ਖਾਵਰ ਦੀ ਅੱਗੇ ਨੇ ਕੈਪ ਪਾਈ ਹੁੰਦੀ ਸੀ, ਮੈਂ ਕੱਲ ਪਰਸੋਂ ਇਹਨੂੰ ਕਹਿ ਕੇ ਲਵਾਈ ਆ ਕਿ ਯਾਰ ਜਾਣ ਦੇ, ਤੂੰ ਲੈ ਦੇ ਸਾਸੇ ਕੰਤਰੀ ਦਾ ਸ਼ਿਕਾਰ ਹੋ ਕੇ ਫਿਰਦਾ ਰਹਿਣਾ। ਈਜ਼ੀ ਕਰ ਇਹਨੂੰ, ਫੇਸ ਕਰ। ਮਰਦ ਭਾਈ ਉਹ ਹੁੰਦਾ ਜਿਹੜਾ ਫੇਸ ਕਰੇ ਟੈਨਸ਼ਨ ਨੂੰ, ਫੇਸ ਕਰ। ਹਮੇਸ਼ਾ ਮੇਰੀ ਗੱਲ ਸੁਣੋ ਭੈਣ, ਹਮੇਸ਼ਾ ਗੱਲ ਸੁਣੋ। ਇੱਕ ਬੰਦੇ ਨੇ ਉਹਨੇ ਕਿਹਾ ਨਾ ਕਿ ਸ਼ੇਰ ਜਿਹੜਾ ਜੰਗਲ ਦਾ ਬਾਦਸ਼ਾਹ ਨਾ, ਤੇ ਕਿਸੇ ਨੇ ਸ਼ੇਰ ਨੂੰ ਪੁੱਛਿਆ ਕਿ ਤੂੰ ਕਿਉਂ ਬਾਦਸ਼ਾਹ ਵਾ ਜੰਗਲ ਦਾ? ਹਾਂਜੀ ਉਹਨੇ ਕਿਹਾ ਬਸ ਮੈਨੂੰ ਲੱਗਦਾ ਵਾ ਕਿ ਮੈਂ ਬਾਦਸ਼ਾਹ ਵਾਂ, ਮੈਨੂੰ ਲੱਗਦਾ ਵਾ ਤੇ ਮੈਂ ਹੈ ਵਾਂ। ਹਾਲਾਂਕਿ ਨਹਾਇਤ ਫਿੱਕੀ ਗੱਲ ਆ, ਲੇਕਿਨ ਗੱਲ ਇਹ ਆ ਕਿ ਮਕਸਦ ਇਹ ਹੈ ਕਿ ਵੀ ਖਾਵਰ ਸਾਹਿਬ ਨੂੰ ਮੈਂ ਕਿਹਾ ਕਿ ਕੌਨਫੀਡੈਂਸ ਪੈਦਾ ਕਰ, ਫੇਸ ਕਰ ਇਹਨੂੰ। ਕਿੰਨੀ ਕੁ ਦੇਰ ਭੱਜਦਾ ਫਿਰੇਗਾ? ਬਹੁਤ ਸਾਰੀਆਂ ਐਵੇਂ ਦਿਮਾਗੀ ਤੌਰ ਤੇ ਈਜ਼ੀ ਹੋ ਜਾ, ਕੁਛ ਨਹੀਂ ਹੁੰਦਾ। ਇੱਥੇ ਬੜੇ ਬੜੇ ਲੋਕਾਂ ਦੀਆਂ ਓਏ ਹਾਰਨ ਕਿਹਦਾ ਵੱਜਦੇ ਆ? ਉਹ ਫੇਰ ਚੱਲ ਪਿਆ ਆਪੇ ਹੀ। ਉਹ ਚਾਬੀ ਫੜ ਗਈ ਯਾਰ, ਤਾਜ ਉਹ ਚਾਬੀ ਫੜ ਕੇ ਨਾ ਉਹਦੀ ਤਾਰ ਕੱਢੇਗਾ ਯਾਰ। ਤਾਜ ਉਸਤਾਦ ਜੀ ਕੱਲਾ ਹਾਰ ਨਹੀਂ ਚੱਲਦਾ, ਗੱਡੀ ਆਪੇ ਗੇਟ ਖੋਲਦਾ, ਗੱਡੀ ਆਪੇ ਗੇੜਾ ਕੱਢ ਕੇ ਨਾ ਕਸ਼ਮੀਰ ਪੁਲ ਤੋਂ ਆ ਕੇ ਖੋ ਜਾਂਦੀ ਆ। ਉਸਤਾਦ ਓ ਜੀ ਯਾਰ ਫੈਸਲ ਹੈ ਕਿਹੜੀ ਗੱਡੀ ਯਾਰ, ਹਾਰਨ ਕਿਉਂ ਚੱਲੀ ਜਾਂਦਾ ਪਈ? ਉਸਤਾਦ ਜੀ ਪਤਾ ਕੀ, ਗੱਡੀ ਧਵਾਈ ਹੈ, ਪਾਲਿਸ਼ ਪੁਲਿਸ਼ ਕਰਾਈ, ਉਹਦੀ ਕੋਈ ਤਾਰ ਚਾਰ ਆ ਪਿਛਲੇ ਦਿਨਾਂ 'ਚ ਵੀ ਇਹਨੂੰ ਦੌਰਾ ਪਿਆ ਸੀ। ਉਸਤਾਦ ਜੀ ਮੈਂ ਕਸਮ ਵਾਲੀ ਗੱਲ ਜੀ, ਉਹ ਨਹੀਂ ਸਟੇਅਰਿੰਗ ਉੱਤੇ ਮੈਂ ਮੁੱਕੇ ਮਾਰੇ ਨੇ, ਹਰਨ ਹੀ ਨਾ ਚੱਲੇ। ਤੇ ਫਿਰ ਉਹ ਇੰਜ ਦਾ ਚੱਲਿਆ ਇਹ ਕਿ ਮੈਂ ਮਿਸਤਰੀ ਕੋਲ ਸਿੱਧਾ ਗਿਆ, ਮੈਂ ਕਿਹਾ ਹਰਨ ਬੰਦ ਕਰੀ। ਇਹ ਮੁੱਕਾ ਕਿਤੇ ਹਾਰ ਦੀ ਅੱਖ ਤੇ ਵੱਜ ਗਿਆ ਵਾ। बड़ी ही अच्छी गल है उस्ताद जी, मैं अप्रिशिएट करता हूँ ਤੁਹਾਨੂੰ इस मामले च कि लोगों की हौसला अफजाई करने में आपका बहुत ज़्यादा क्रेडिट आपको जाता है। जिस तरह कि मैं उस्ताद जी मैं बड़ा कुछ यानी कि देखा है मेरे नक की वजह तो उस्ताद जी, मेरे नक ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੋਤੀ ਫਸਾ ਲਿਆ ਸੀ, ਕਾਫੀ ਵੱਡਾ ਮੋਤੀ ਸੀਗਾ, ਉਹ ਮੈਂ ਫਸਾ ਲਿਆ ਸੀ ਤੇ ਮੇਰੀ ਉਹ ਟੇਰਾ ਹੋ ਗਿਆ, ਗਦੂਦਾਂ ਵੱਧ ਗਈਆਂ। ਉਹ ਭਾਈ ਮੋਤੀ ਫਸਦਾ ਛੋਟੇ ਨਾਕੇ, ਤੁਹਾਡੇ ਮੋਤੀ ਚੂਰ ਦਾ ਲੱਡੂ ਫਸਿਆ ਜੀ ਵੱਡਾ। ਨਹੀਂ ਉਦੋਂ ਛੋਟਾ ਹੀ ਸੀਗਾ। ਤੇ ਉਹ ਸਾਰੀ ਮੈਂ ਬੜਾ ਕੁਝ ਫੇਸ ਕਰਨਾ ਪਿਆ, ਅਦਰਵਾਈਜ਼ ਮੇਰੀ ਸ਼ਕਲ ਬਹੁਤ ਖੂਬਸੂਰਤ ਸੀਗੀ, ਮੈਂ ਜੈਨੂਨ ਕਹਿ ਰਿਹਾ ਉਸਤਾਦ ਜੀ। ਤੇ ਉਹ ਨਾ ਇੱਥੋਂ ਆ ਕੇ ਮੈਂ ਫੇਸ ਕਰਦਾ ਲੋਕਾਂ ਨੂੰ, ਮੈਨੂੰ ਕੋਈ ਟੈਨਸ਼ਨ ਨਹੀਂ। ਉਸਤਾਦ ਜੀ ਉਹ ਅਸੀਂ ਪਾਇਆ ਲਾਸਟ ਹੀ ਕਿਹਾ ਵਾ, ਦੇਖੋ ਤੁਸੀਂ ਉਸਤਾਦ ਜੀ ਮੈਨੂੰ 96 ਚ ਨਹੀਂ ਵੇਖਿਆ, ਕੀ? ਤੁਸੀਂ 96 ਚ ਮੈਨੂੰ ਵੇਖ ਲੈਂਦੇ ਨਾ ਕਿਤੇ। ਅਸੀਂ ਤੈਨੂੰ 2024 ਦੇਖ ਕੇ ਪਛਤਾਉਣ ਡਏ। ਉਹ ਨਹੀਂ, ਮੈਂ ਉਸਤਾਦ ਜੀ ਦੀ ਗੱਲ ਕਰਨ ਆ। ਇਹ ਜਦੋਂ ਤੁਸੀਂ ਪੈਦਾ ਹੋਏ ਤੇ ਵਾਲਦ ਸਾਹਿਬ ਤੁਹਾਡੇ ਭਲਾ ਕੀ ਕਹਿੰਦੇ ਸੀ ਕਿ ਲਓ ਵੀ ਜਿਹੜੀ ਜ਼ਿੰਦਗੀ ਮੈਂ ਦੁਨੀਆ ਤੇ ਕੱਢਣੀ ਕਾਲੀ, ਹੁਣ ਮੈਂ ਰੁੱਖ ਜੰਗਲਾਂ ਦਾ ਕਰਾਂਗਾ। ਤਾਜੀ ਦੱਸੀਏ ਕੋਈ ਵਾਲਾਂ ਦਾ ਇਲਾਜ? ਦੱਸ ਯਾਰ। ਹਾਂ ਦੱਸ। ਤਾਜੀ ਇਹ ਖਾਵਰ ਭਾਈ ਨਾ ਇਹ ਸੁੱਤੀ ਮੱਝ ਦੀ ਪੂਛਲ ਵੱਢ ਲਵੇ। ਸੁੱਤੀ ਮੱਝ ਦੀ। ਹਾਂਜੀ ਤਾਜੀ ਉਹ ਪੂਛਲ ਇੱਥੇ ਬੰਨ ਕੇ ਮੁਜਰਾ ਕਰੇ, ਇੱਕ ਪੂਰਾ ਪੰਜਾਬੀ ਲੈ ਲੱਕ ਤੇ ਬੰਦ ਕੇ। ਹਾਂਜੀ ਖਾਵਰ ਇਧਰੋਂ ਪੂੰਛਲ ਵੱਡੇ, ਉਧਰੋਂ ਮੱਝ ਕਵੇ ਚੋਰ 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 ਚੋਰ, ਉਹ ਸਾਰੇ ਗੁੱਜਰੇ ਨੂੰ ਪੈ ਜਾਣਾ। ਤੇ ਤਾਜੀ ਮੁਜਰਾ ਕਰਕੇ ਬਾਅਦ ਚੋਂ ਇੱਕ ਛਿਪਕਲੀ ਦੀ ਪੂਛਲ ਵੱਢ ਲੈਣੀ ਹੈ ਜੀ। ਹਾਏ ਹਾਏ। ਉਹਦੇ ਨਾਲ ਨਾ ਉਹਨੂੰ ਹਫਤਾ ਕੁ ਸੁਕਾ ਕੇ ਉਹਦੇ ਨਾਲ ਸੁਰਮਾ ਪਾਵੇ, 2 ਕਿਲੋਮੀਟਰ ਹੈਵੀ ਬਾਈਕ ਚਲਾਵੇ ਤਾਜੀ। ਉਸਤਾਦ ਜੀ ਤੁਸੀਂ ਬਾਸ ਨੂੰ ਨੁਸਖੇ ਪੁੱਛ ਰਹੇ ਆ, ਹਾਲਾਂਕਿ ਤੁਹਾਨੂੰ ਪਤਾ ਜਦੋਂ ਇਹ ਹੋਇਆ, ਜਦੋਂ ਇਹ ਪੈਦਾ ਹੋਇਆ ਵਾ, ਹਾਂਜੀ ਇਹ ਪੈਦਾ ਹੋਇਆ ਤੇ ਇਹਦੇ ਵਾਲਦ ਸਾਹਿਬ ਨੇ ਕਿਹਾ ਲੈ ਭਲੀਏ ਵੇਖ ਲਿਆ ਬੰਦਾ ਦੁਨੀਆ ਤੇ ਕੱਟ ਕੇ ਜਾਂਦਾ ਜੀ। ਆਹੋ ਇਹ ਨੁਸਖੇ ਮੈਨੂੰ ਉਹਨੂੰ ਦੱਸ ਰਿਹਾ ਹੈ ਜਿਹਦੇ ਚੋਂ ਕੋਈ ਨੁਸਖਾ ਕੰਮ ਨਹੀਂ ਆ ਸਕਦਾ। ਮੈਂ ਹੁਣ ਜਾਣਾ ਵਾ ਤੁਰਕੀ। ਅੱਛਾ ਜੀ, ਤੁਰਕੀ ਜਾਣਾ ਤੁਸੀਂ ਭਾਜੀ? ਹਾਂਜੀ ਉਸਤਾਦ ਜੀ, ਕਿਉਂਕਿ ਮੋਟਰਸਾਈਕਲ ਨਹੀਂ ਹੈਗੀ ਤੇ ਤੁਰਕੀ ਜਾਣਾ ਮੈਂ। ਅੱਛਾ ਫੇਰ ਠੀਕ। ਉਹ ਵਾਲਾ ਕਹਿ ਰਿਹਾ ਤੁਰਕੀ ਤੋਂ ਅੱਛਾ। ਟ੍ਰਾਂਸਪਲਾਂਟ ਬੜਾ ਅੱਛਾ ਹੋ ਰਿਹਾ ਉਸਤਾਦ ਜੀ, ਪੂਰੀ ਵਰਲਡ 'ਚ ਇਸ ਟਾਈਮ ਤੁਰਕੀ ਫੇਮਸ ਆ ਵਾਲਾਂ ਦੇ ਮਾਮਲੇ 'ਚ। ਡਾਕਟਰਾਂ ਨੇ ਇਹਦਾ ਟ੍ਰਾਂਸਪਲਾਂਟ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਯਾਰ ਤੇਰੇ ਵਾਲ ਹੈਗੇ ਲੇਕਿਨ ਉਹਦਾ ਰੁੱਖ ਥੱਲੇ ਨੂੰ ਹੋਇਆ। ਉਸਤਾਦ ਜੀ ਐਕਚੁਅਲੀ ਮੈਂ ਨਾ ਦਿਮਾਗ ਓਏ ਇੱਕ ਮਿੰਟ ਠਹਿਰ ਜਾ। ਅੱਛਾ ਉਹ ਥੱਲੇ ਨੂੰ ਜਾਈ ਜਾ ਰਹੇ ਨੇ। ਥੱਲੇ ਨੂੰ ਹੁਣੇ ਆਪਰੇਸ਼ਨ ਕਰਾ ਕੇ ਅੰਦਰੋਂ ਕਟਾਉਂਦਾ ਨਾਈ ਕੋਲੋਂ। ਮੈਂ ਯਾਰ ਸਟੱਡੀ ਬੜੀ ਕਰਦਾ ਵਾਂ ਉਸਤਾਦ ਜੀ, ਤੁਹਾਨੂੰ ਪਤਾ ਮੈਂ ਅਕਸਰ ਚਾਈਨੀਜ਼ ਨਾਮਾਂ ਦੇ ਮਤਲਬ ਸਮਝਣ ਦੀ ਕੋਸ਼ਿਸ਼ ਕਰਦਾ ਵਾਂ। ਮੈਂ ਇਹ ਜਾਇਦਾਦ ਨੂੰ ਪੜ੍ਹਦਾ ਰਾਤ ਨੂੰ ਬਹਿ ਕੇ। ਸਟੱਡੀ ਨਹੀਂ ਖਾਵਰ, ਤੂੰ ਸਟੱਡੀ ਨਹੀਂ ਕਰਦਾ। ਇੱਕ ਰਸਾਲਾ ਤੇਰੇ ਕੋਲ ਫੜਿਆ ਗਿਆ ਸੀ, ਉਹਦੀ ਵਜ੍ਹਾ ਤੋਂ ਤੈਨੂੰ ਦੁਬਈ ਭੇਜਿਆ ਉਹਨੇ ਕਿ ਤੂੰ ਦੁਬਈ ਚਲ ਜਾ। ਨਹੀਂ ਇਲਾਜ ਤੈਨੂੰ ਦੱਸਦਾ ਵਾ ਆਪਣਾ ਸਾਡਾ ਬਾਸ ਦੱਸਦਾ, ਤੂੰ ਬਾਸ ਤੇ ਗੌਰ ਨਹੀਂ ਕਰ ਰਿਹਾ। ਬਾਸ ਜ਼ਰਾ ਦੱਸ ਇਹਨੂੰ ਕੋਈ ਯਾਰ ਕੋਈ ਸੌਖਾ ਜਿਹਾ ਕੋਈ। ਤਾਜੀ ਇਹ ਭਲਾ ਕੀ ਕਰੇ ਖਾਵਰ ਭਾਈ? ਤਾਜੀ ਇਹ ਨਾ ਕਿ ਸੁੱਤੇ ਅਰਬੀ ਦਾ, ਉਹ ਸੁੱਤੇ ਅਰਬੀ ਦਾ ਤਾਜੀ ਇਹ ਪਟਾਕੇ ਕੱਢੇ। ਅੱਛਾ ਹਾਂਜੀ ਉਹਦੇ ਪੈਰਾਂ ਦੇ ਵੀ ਉਹਦੇ ਹੱਥਾਂ ਦੇ ਵੀ ਸੁੱਤੇ ਉਹਦੇ ਪਟਾਕੇ ਕੱਢ ਕੇ ਤਾਜੀ ਤੇ ਵਜ਼ੂ ਕਰੇ
ਤੇ ਤਾਜੀ ਬਾਅਦ ਚੋਂ 10 ਦਫਾ ਰੈਕਲਾ ਚਲਾਵੇ ਹਾਂਜੀ ਜਾ ਵਾਲ ਨਿਕਲ ਆਉਗੇ ਤੇ ਉਸਤਾਦ ਅੱਛਾ ਜੀ ਜਦੋਂ ਅੱਗੇ ਤੋਂ ਤੂੰ ਇਹ ਨੁਸਖਾ ਕਿਸੇ ਨੂੰ ਦੱਸਣਾ ਨਾ ਬਸ ਹਾਂਜੀ ਤੇ ਸੁੱਤੇ ਅਰਬੀ ਦਾ ਕਹਿ ਕੇ ਪੌਜ਼ ਨਹੀਂ ਲੈਣਾ। ਠੀਕ ਹੈ ਤਾਜੀ ਨਹੀਂ ਤਾਜੀ ਜਾਗਦੇ ਅਰਬੀ ਪਟਾਕੇ ਨਹੀਂ ਕੱਢਣ ਦਿੰਦੇ ਨੇ ਸੁੱਤੇ ਅਰਬੀ ਦੇ ਨੇ ਕੱਢੇ ਪਟਾਕੇ ਖਾਵਰ ਨੇ। ਉਹ ਖਾਵਰ ਜਦੋਂ ਅਰਬੀ ਜਾਗਿਆ ਫਿਰ ਇੱਕ ਪਟਾਕੇ ਦੀ ਆਵਾਜ਼ ਹੋ ਰਹੀ ਆ। ਖਾਵਰ ਕਹਿੰਦਾ ਲੋ ਮੇਰਾ ਪਟਾਕਾ ਹੀ ਪੈ ਗਿਆ ਜੀ। ਤਾਜੀ ਇਹ ਖਬਰ ਭਾਈ ਨਾ ਇਹ ਕਿਸੇ ਹਪਸ਼ੀ ਨੂੰ ਵੇਖ ਕੇ ਇਹ ਰੋਮਾਂਟਿਕ ਇੱਕ ਗਾਣਾ ਗਾਵੇ ਸੁਣੋ ਨਾ ਸੰਗ ਮਾਰੇ ਮਰ ਤਾਜੀ ਉਹ ਗਾਣਾ ਗਾਵੇ ਤੇ ਤਾਜੀ ਬਾਅਦ ਚੋਂ ਥੋੜਾ ਜਿਹਾ ਪਾਈਆ ਕ ਗਾਰਾ ਲੈ ਕੇ ਨਾ ਲੱਕੜ ਦੀ ਲੱਤ ਦੀ ਮਾਲਿਸ਼ ਕਰੇ ਤਾਜੀ ਉਸ ਤੋਂ ਬਾਅਦ ਰਾਤ ਨੂੰ ਫਿਰ ਸੌਣ ਲੱਗਿਆ ਜੇਬੀ 'ਚ ਲਸਣ ਪਾ ਕੇ ਸੌਂ ਜਾ ਵਾਲ ਆ ਜੂਗੇ ਦੇ ਖਬਰ ਸੱਚੀ ਮੁੱਚੀ ਯਾਰ ਉਹ ਇੱਕ ਉਹ ਤਾਮਿਲ ਫਿਲਮਾਂ ਦਾ ਹੀਰੋ ਆ ਤੂੰ ਸੇਮ ਉਹਦੇ ਰੰਗਾ ਮੈਨੂੰ ਫਿਲਮ ਵੀ ਨਹੀਂ ਯਾਦ ਤੇ ਹੀਰੋ ਦਾ ਨਾਮ ਵੀ ਨਹੀਂ ਯਾਦ। ਉਹਦਾ ਨਾਂ ਆਲੂ ਅਰਜਨ ਆ ਨਾ ਇਹ ਖਾਲੂ ਅਰਜਨ ਆ। ਫੈਸਲ ਭਾਈ ਬਸ ਖਬਰ ਸੱਚੀ ਮੁੱਚੀ ਤੈਨੂੰ ਪਤਾ ਹੀ ਨਹੀਂ ਤੇਰੇ ਨੈਣ ਨਕਸ਼ ਕਿੱਡੇ ਸੋਹਣੇ ਆ। ਤੂੰ ਆਪਣੀਆਂ ਅੱਖਾਂ ਕਦੇ ਗੌਰ ਨਾ ਵੇਖੀ। ਉਹ ਭਾਜੀ ਨੈਣ ਨਕਸ਼ ਢਲ ਗਿਆ ਹੁਣ ਦੇਖੋ ਕੀ ਬਣ ਗਿਆ ਪਿੰਜਰਾ ਜਿਹਾ ਬਣ ਗਿਆ ਦੀ ਮੰਮੀ ਲੱਗਣ ਡਿਆ ਵਾ ਜਦੋਂ ਭੈਣਾ ਭਰਾਵਾਂ ਦਾ ਹੱਕ ਖਾ ਕੇ ਦੁਬਈ ਚਲ ਜਾਣਾ ਉਹ ਕਾਹੀ ਕੁਛ ਮਿੱਠੇ ਹੁੰਦਾ। ਤੂੰ ਉਹਦੀਆਂ ਅੱਖਾਂ ਤੇ ਵੇਖ ਤੇਰਾ ਗੌਰ ਨਾ ਖਬਰ ਇਲਾਜ ਕਰਾਓ ਭਾਈ ਕਾਕਾ ਅੱਧਾ ਵਾਲਾ ਕੈਂਪ ਲੱਗਣ ਡਿਆ ਵਾ। ਉਹ ਜਾ ਖਬਰ ਅੱਖਾਂ ਖੋਲਣੀ ਥੋੜੀਆਂ ਜੀਆਂ। ਨਾ ਖੋਲੀ ਪੁੱਤ ਇਹਨੇ ਕਿਹੜੇ ਕਤਰੇ ਪਾਉਣੇ ਆ ਰਹਿਣ ਦੇ। ਆਹਾ ਹਾ ਕਮਾਲ ਯਾਰ ਬਹੁਤ ਪਿਆਰੀਆਂ ਸੱਚੀ ਮੁੱਚੀ ਖਬਰ ਤੇਰੇ ਨੈਣ ਨਕਸ਼ੀ ਕਮਾਲ ਆ ਯਾਰ। ਅੱਲਾ ਖੈਰ ਕੀਤੀ ਕਰਜ਼ਾ ਕਿੰਨਾ ਲੈਣਾ ਮੈਂ ਤਾਰੀਫਾਂ ਕਰੀ ਜਾਂਦਾ ਇਹ ਹੁਣ ਮੈਸੇਜ ਆਉਣਾ ਤੈਨੂੰ। ਅੱਛਾ ਯਾਰ ਹਾਰਨ ਨਹੀਂ ਆਇਆ ਉਦੋਂ ਦਾ ਕੀ ਗੱਲ ਬੰਦ ਕਰਤਾ ਵਾ? ਨਹੀਂ ਉਸਤਾਦ ਜੀ ਗੱਡੀ ਬਾਹਰ ਕੱਢਤੀ ਆ। ਗੱਡੀ ਬਾਹਰ ਕੱਢ ਕੇ ਆਇਆ ਉਹ ਯਾਰ ਮੇਰੇ ਹਿਸਾਬ ਦੇ ਨਾਲ ਉਹ ਇੱਕ ਹਿਸਾਬ ਨਾਲ ਸਹੀ ਵੀ ਆ ਕਿ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਵੀ ਗੱਡੀ ਬਾਹਰ ਹੈ। ਉਹ ਉਸਤਾਦ ਜੀ ਇਹਦੀ ਗੱਡੀ ਚੋਰ ਲੈ ਗਏ ਸੀਗੇ 3 ਦਿਨਾਂ ਬਾਅਦ ਦੇ ਕੇ ਕਹਿੰਦੇ ਭਾਜੀ ਹਾਰਨ ਨਹੀਂ ਬੰਦ ਹੋਣ ਡਿਆ। ਉਹ ਕੋਲੋਂ ਪੈਸੇ ਦੇ ਕਹਿੰਦੇ ਰਾਮੇ ਹਾਰਨ ਬੰਦ ਕਰਾ ਲਾ ਬਸ ਬਾਕੀ ਗੱਡੀ ਓਕੇ ਕਹਿੰਦੇ। ਮੇਰੀ ਗੱਲ ਮੈਂ ਨਾ ਲਾਹੌਰ ਨਾ ਆਪਣੀ ਗੱਡੀ ਸ਼ਾਲਾਮਾਰ ਹਸਪਤਾਲ ਦੇ ਸਾਹਮਣੇ ਨਾ ਕਾਰ ਵਾਸ਼ਾ ਲੈ ਕੇ ਮੈਂ ਉਹਨੂੰ ਗੱਡੀ ਦੇ ਦਿੱਤੀ ਰਾਤ ਨੂੰ ਨਾ 1:30 ਵਜੇ ਕੋਰੇ। ਮੈਂ ਕਿਹਾ ਯਾਰ ਇਹਨੂੰ ਚੰਗੀ ਤਰ੍ਹਾਂ ਧੋ ਦੇ ਇਹਨੂੰ ਹਰ ਚੀਜ਼ ਐ ਲਿਸ਼ਕਾ ਦੇ ਜ਼ਰਾ ਹਰ ਚੀਜ਼ ਓਕੇ ਕਰ ਦੇ। ਤੇ ਮੈਨੂੰ ਨਹੀਂ ਪਤਾ ਉਹ ਨਸ਼ਈ ਸੀ ਤੇ ਉਹ ਫੁੱਲ ਟੋਨ ਸੀ ਉਸ ਟਾਈਮ। ਤੇ ਮੈਂ ਅੱਧੇ ਪੌਣੇ ਘੰਟੇ ਬਾਅਦ ਆਇਆ ਤੇ ਗੱਡੀ ਦੇ ਉਹਨੇ ਜਿਹੜਾ ਪੈਪ ਡੈਸ਼ਬੋਰਡ ਦੇ ਵਿੱਚ ਦੇ ਕੇ ਉਹਨੇ ਧੋਤਾ ਮੀਟਰ ਦੇ ਵਿੱਚ। ਉਹ ਜਿੱਥੇ ਸਿਗਰਟ ਨਹੀਂ ਲਾਈਦਾ ਉਹਦੇ ਵਿੱਚ ਭਾਜੀ ਗੱਡੀ ਦੇ ਅੰਦਰ ਬਹਿ ਕੇ ਪੈਰ ਪਾਣੀ ਦੇ ਵਿੱਚ ਆ ਪਾਣੀ ਖੜਾ ਇਹਨਾਂ ਨਾਲ ਅੰਦਰ ਵੀ ਪਾਣੀ। 26,000 ਰੁਪਇਆ ਲੱਗਾ ਗੱਡੀ ਤੇ। ਹਾਏ ਹਾਏ ਪੂਰੀ ਵਾਇਰਿੰਗ ਉਡਾਤੀ ਉਹਨੇ ਪੂਰੀ ਵਾਇਰਿੰਗ ਉੱਡ ਗਈ ਲਾਈਟਾਂ ਬੰਦ। ਉਹ ਯਾਰ ਉਹਨੇ ਡੈਸ਼ਬੋਰਡ ਦੇ ਵਿੱਚ ਪਾਰਤਾ ਪੈਪ। ਦੱਸ ਯਾਰ ਉਸਤਾਦ ਜੀ ਔਰ ਨਸ਼ਈ ਤੋਂ ਯਾਦ ਉਸਤਾਦ ਜੀ ਰਾਤੀ ਕਸਮ ਵਾਲੀ ਗੱਲ ਜੇ ਮੈਂ ਨਸ਼ਈ ਦੀ ਲੜਾਈ ਵੇਖੀ ਏ। ਇੰਜ ਦੀ ਲੜਾਈ ਮੈਂ ਜ਼ਿੰਦਗੀ 'ਚ ਨਹੀਂ ਵੇਖੀ ਉਸਤਾਦ ਜੀ। ਉਹ ਨਸ਼ਈ ਹੈ ਨਾ ਵਿਚਾਰਾ ਬੜਾ ਟੁੱਟ ਕੇ ਆਇਆ ਤੇ ਉਹ ਮੇਰੀ ਗੱਡੀ ਸਾਫ਼ ਕਰਨ ਡਿਆ ਤੇ ਮੈਂ ਉਹਨੂੰ 10 ਰੁਪਏ ਦਿੱਤੇ ਤੇ ਉਹ ਹੁਣ ਦੁਕਾਨਦਾਰ ਕਹਿਣ ਡਿਆ ਯਾਰ ਉਹ ਚਲਾ ਜਾ ਯਾਰ ਗਾਕੀ ਦਾ ਟਾਈਮ ਹੈ ਇਹ ਉਹ। ਤੇ ਉਹਨੂੰ ਨਸ਼ਈ ਕਹਿੰਦਾ ਤੇਰੇ ਪਿਓ ਦੀ ਸੜਕ ਆ। ਉਹ ਦੁਕਾਨਦਾਰ ਨੂੰ ਉਸਤਾਦ ਜੀ ਉਹਦੇ 2-3 ਲਾਤੀਆਂ। ਹਾਏ ਹਾਏ ਮੈਨੂੰ ਬੜਾ ਤਰਸ ਆਇਆ ਤੇ ਮੈਂ ਦੁਕਾਨਦਾਰ ਨੂੰ ਕਿਹਾ ਯਾਰ ਇੰਜ ਨਹੀਂ ਕਰੀਦਾ। ਤੇ ਉਸਤਾਦ ਜੀ ਮੈਂ ਤੇ ਡਾਕਟਰ ਰਜ਼ਾ ਸੀ ਅਸੀਂ ਆਈਸਕ੍ਰੀਮ ਖਾਣੇ ਆ ਤੇ ਨਸ਼ਈ ਭਾਈ ਆਪਣੇ 3-4 ਭਰਾ ਲੈ ਆਏ ਆ ਉਹ ਵੀ ਨਸ਼ਈ। ਬਸ ਫਿਰ ਉਸਤਾਦ ਜੀ ਉਹਨਾਂ ਨੇ ਕੱਢੀਆਂ ਨੇ ਉੱਥੇ ਖਲੋ ਕੇ ਗਾਲਾਂ। ਹੋਏ ਹੋਏ ਕਹਿੰਦਾ ਇੱਥੇ ਮੁੱਲ ਪਾਣਾ ਚਪੇੜਾਂ ਦਾ ਸੀ ਮੁੱਲ ਪਾਣਾ। ਤੇ ਉਸਤਾਦ ਜੀ ਫਿਰ ਉਹਨਾਂ ਨੇ ਮੁੱਲ ਪਾਇਆ। ਉਹਨਾਂ ਦਾ ਜਿਹੜਾ ਵੱਡਾ ਭਰਾ ਸੀ ਉਹਨੂੰ ਸਾਈਡ ਤੇ ਬੰਦਾ ਲਗਾਇਆ ਹੈ ਉਹਨੂੰ ਇੱਕ ਆਈਸਕ੍ਰੀਮ ਦਾ ਕੱਪ ਦਿੱਤਾ ਤੇ ਉਹ ਤਿੰਨਾਂ ਨੂੰ ਲੈ ਗਿਆ। ਆ ਮੁੱਲ ਪਿਆ ਜੀ ਉਹ ਮੁੱਲ ਪਿਆ ਆ ਮੁੱਲ ਦੇਖ ਲਓ। ਤੇ ਵੇਖ ਗਏ ਬਸ। ਸਾਜੀ ਹੁਣ ਫਾਈਨਲ ਕਹਿੰਦਾ ਨੁਸਖਾ ਇਹ ਸਿਲੰਡਰ ਕਰਤਾ ਸੀ। ਖਾਵਰ ਸਾਹਿਬ ਫਾਈਨਲ ਗੱਲ ਹੁਣ ਇਹ ਹੈ ਕਿ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ। ਜਿਹੜੀ ਪਰਸਨੈਲਿਟੀ ਬੰਦੇ ਦੀ ਹੁੰਦੀ ਹੈ ਨਾ ਉਹਨੂੰ ਉਹੀ ਰੱਖਣੀ ਚਾਹੀਦੀ ਹੈ ਉਹਦੇ ਵਿੱਚ ਹੀ ਉਹ ਸੋਹਣਾ ਲੱਗਣ ਲੱਗ ਪੈਂਦਾ। ਮੇਰੀ ਗੱਲ ਸੁਣ 1 ਮਿੰਟ ਤੈਨੂੰ ਨੁਸਖਾ ਦੱਸਦਾ। ਇੱਕ ਬੰਦਾ ਹੋਵੇ ਜਿਹਦੇ ਬਹੁਤ ਖੂਬਸੂਰਤ ਵਾਲ ਹੋਣ ਬਹੁਤ ਸੋਹਣਾ ਉਹਦਾ ਸਟਾਈਲ ਹੋਵੇ ਵਾਲ ਭਰੇ ਹੋਣ ਵੀ ਬੰਦਾ ਕਹੇ ਸੋਹਣਾ ਤੇਰੇ ਕੋਲੋਂ ਰੁਪਈਆ 3,500 ਦਿਰਹਮ ਲੈ ਕੇ ਕੱਲ ਦਾ ਕਹਿ ਕੇ ਨਿਕਲ ਜਾਵੇ ਫੋਨ ਬੰਦ ਕਰ ਦੇਵੇ ਕਿੱਦਾਂ ਦਾ ਲੱਗੇਗਾ ਤੈਨੂੰ? ਜ਼ਹਿਰ ਲੱਗਣਾ ਐਂਡ ਹੀ ਲੱਗੇਗਾ। ਤੇ ਗੱਲ ਇਹ ਹੈ ਕਿ ਤੂੰ ਇਹਨਾਂ ਵਾਲਾਂ ਦੇ ਨਾਲ ਤੁਰਿਆ ਜਾਂਦਾ ਕਿਸੇ ਨੂੰ ਮਤਲਬ ਕੋਈ ਐਸਾ ਆਈਟਮ ਕਰ ਦੇ ਕੋਈ ਪਾਣੀ ਪਿਆ ਦੇ ਕਿਸੇ ਨੂੰ ਚਾਹ ਪਿਆ ਦੇ
ਕਿਸੇ ਦੇ ਕੰਮ ਆ ਜਾ, ਉਹਨੂੰ 1000 ਵਾਲਾਂ ਵਾਲਿਆਂ ਨਾਲੋਂ ਚੰਗਾ ਤੂੰ ਲੱਗਣਾ। ਰੌਲਾ ਵਾਲਾਂ ਦਾ ਨਹੀਂ ਹੁੰਦਾ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਨਹੀਂ ਉਸਤਾਦ ਜੀ ਖਬਰ ਬੜਾ ਪਿਆਰਾ ਵਾ ਮਾਸ਼ਾਅੱਲਾ, ਕਿਆ ਬਾਤ। ਜਸਟ ਇੱਕ ਸ਼ੁਗਲ ਖੁਦ ਕੀਤਾ ਵਾ। ਖੁਦ ਹੀ ਕੋ ਕਰ ਮਲੰਗ ਇਤਨਾ। ਬੋਲ ਤੂੰ ਨਹੀਂ ਤਾਂ ਠੀਕ ਹੈ ਉਸਤਾਦ ਜੀ, ਅਸੀਂ ਖੁਦ ਕੱਲ ਹੀ ਕੋ ਹੀ ਕਰ ਤੰਗ ਇਤਨਾ। ਅਸੀਂ ਤੁਹਾਡੀ ਗੱਲ ਤੋਂ ਬਾਅਦ ਕੱਲ ਹੀ ਯੂਰਪ ਦਾ ਵੀਜ਼ਾ ਅਪਲਾਈ ਕਰ ਦੇਣਾ ਸੀ, ਇੰਨੇ ਮੋਟੀਵੇਟ ਹੋ ਗਏ। ਬੜੇ ਬੜੇ ਵੱਡੇ ਦੁਨੀਆ ਦੇ ਲੈਂਡ ਲਾਰਡ ਬੰਦੇ ਜਿਹੜੇ ਸਿਰ ਦੇ ਵਾਲ ਨਹੀਂ ਗਏ, ਔਰ ਉਹ ਯਾਰ ਕਾਮਯਾਬ ਬੰਦੇ ਨੂੰ ਇਹ ਚੱਕਰ ਨਹੀਂ ਹੁੰਦਾ ਲੋਕੀ ਕੀ ਸੋਚਣਗੇ, ਉਹ ਲੋਕਾਂ ਨੂੰ ਗਿਣਦਾ ਹੀ ਨਹੀਂ ਕਿਤੇ। ਓਕੇ ਹੋ ਤੈਨੂੰ ਦੱਸਿਆ ਨਾ ਕੱਲ ਮੈਨੂੰ ਇੱਕ ਕਮੈਂਟ ਆਇਆ ਕੱਲ, ਐ ਜੀ ਤੁਸੀਂ ਇਹ ਜਿਹੜਾ ਟੀ ਟਾਈਮ ਕੀਤਾ ਜੀ ਬੋਰ ਸ਼ੋ ਹੋ ਗਿਆ ਫਲਾਣਾ ਹੋ ਗਿਆ, ਤੇ ਉਹਨੇ ਵਿੱਚ ਲਿਖਿਆ ਤੁਹਾਡਾ ਜਿਹੜਾ ਨਾ ਟਾਈਮ ਖਤਮ ਹੋਣ ਵਾਲਾ ਹੋ ਗਿਆ ਬਸ। ਯਾਨੀ ਹਰ ਬੰਦੇ ਦਾ ਇੱਕ ਟਾਈਮ ਹੁੰਦਾ ਨਾ, ਤੁਹਾਡਾ ਟਾਈਮ ਖਤਮ ਹੋ ਗਿਆ ਬਸ ਥੱਲੇ। ਮੈਂ ਚੰਗੀ ਉਹਦੀ ਤਸੱਲੀ ਕੀਤੀ, ਕਿਉਂਕਿ ਮੈਨੂੰ ਕੋਈ ਭਾਰ ਨਹੀਂ ਵੀ ਮੈਂ ਇਦਾਂ ਦਾ ਨਹੀਂ ਹੈਗਾ ਵੀ ਮੈਂ ਉਹਨੂੰ ਕਹਾਂ ਨਹੀਂ ਭਾਜੀ ਐਵੇਂ ਮੇਰਾ ਵੀਵਰ ਨਾ ਚੱਲੇ। ਮੈਂ ਕਿਹਾ ਲੈ ਵੀ ਸੋਹਣਿਆ ਤੂੰ ਅੱਜ ਤੋਂ ਬਾਅਦ ਮੇਰੇ ਚੈਨਲ ਤੇ ਨਜ਼ਰ ਨਾ ਆਵੇਂ। ਦੂਜੀ ਗੱਲ ਉਹਨੂੰ ਮੈਂ ਕਹੀ ਕਿ ਬੇਟਾ ਘਰ ਬੈਠੇ ਰੱਬ ਨਹੀਂ ਬਣ ਜਾਈਦਾ ਕਿ ਤੇਰਾ ਟਾਈਮ ਖਤਮ ਹੋ ਗਿਆ, ਤੂੰ ਮਾਮਾ ਲੱਗਦਾ ਕੌਣ ਆ ਤੂੰ? ਤੇਰਾ ਟਾਈਮ ਖਤਮ ਹੋ ਗਿਆ, ਤੇਰਾ ਟਾਈਮ ਸ਼ੁਰੂ ਹੋ ਗਿਆ, ਪਤਾ ਨਹੀਂ ਕਿੱਥੇ ਤੂੰ ਰਹਿਣਾ, ਕੀ ਤੇਰੀ ਇੱਕ ਨਿੱਕੀ ਜੀ ਵੈਲਿਊ ਆ ਤੇ ਤੂੰ ਏਡੀ ਵੱਡੀ ਗੱਲ ਕਰਨ ਆ। ਤੇ ਗੱਲ ਇਹ ਹੈ ਕਿ ਨਥੀ ਕਰਾ ਦਿਓ। ਸਹੀ ਬਾਤ। ਜਿਹੜਾ ਪਿਆਰ ਕਰਦਾ ਉਹਦੇ ਲਈ ਜਾਨ ਵੀ ਆਦਰ ਆ। ਹਮੇਸ਼ਾ ਪਤਾ ਤੈਨੂੰ ਕਦੋਂ, ਜਦੋਂ ਤੇਰੇ ਜ਼ਿਹਨ 'ਚ ਰਹਿਣਾ ਨਾ ਕਿ ਯਾਰ ਮੇਰੇ ਵਾਲ ਨਹੀਂ ਗਏ, ਉਦੋਂ ਤੈਨੂੰ ਹਰ ਬੰਦੇ ਦੀ ਨਜ਼ਰ 'ਚ ਇਹ ਲੱਗਣਾ ਕਿ ਯਾਰ ਇਹਨੂੰ ਵੀ ਇਹੀ ਲੱਗਣ ਦਿਆ। ਇਹ ਮੇਰੀ ਗੱਲ ਯਾਦ ਰੱਖੀ। ਪਰੇਸ਼ਾਨ ਨਹੀਂ ਹੋਣਾ। ਖਾਬਰ ਨੂੰ ਕੱਲ ਗਲੈਰੀ ਕਹਿਣ ਡਈ ਸੀ ਤੁਹਾਡੀ ਸ਼ਕਲ ਮੇਰੇ ਜੀਜੂ ਨਾਲ ਮਿਲਦੀ ਹੈ। ਖਾਬਰ ਮੁਹੱਬਤ ਵੀ ਤੇਨਾ ਹੀ ਕਰੀ, ਪਿਆਰ ਵੀ ਤੇਨਾ ਹੀ ਕਰੀਦਾ। ਅਸੀਂ ਕਿਸੇ ਹੋਰ ਨੂੰ ਲਾਈਵ ਨਹੀਂ ਲੈ ਲਿਆ, ਤੂੰ ਮਾਮਾ ਲੱਗਦਾ ਵਾ। ਖਾਬਰ ਮੈਂ ਫਿਲਮ ਬਣਾ ਰਿਹਾ ਵਾਂ ਹਾਂ ਤੇ ਤੂੰ ਉਹਦੇ 'ਚ ਹੀਰੋ ਹੈ, ਜਾ। ਇੱਕ ਮਿੰਟ ਮੇਰੀ ਗੱਲ ਸੁਣ ਫੈਸਲ, ਉਹ ਜਿਹੜਾ ਵਿਨੋਦ ਖੰਨਾ ਸਾਹਿਬ ਦਾ ਬੇਟਾ ਵਾ ਅਕਸ਼ੇ ਖੰਨਾ, ਹਾਂ ਉਹਦਾ ਸੇਮ ਸਿਰ ਦੇ ਵਾਲ ਹੈ ਇਹਦੇ ਖਾਵਰ ਵਰਗੇ ਆ। ਅਕਸ਼ੇ ਖੰਨਾ ਸਾਹਿਬ ਜਿਹੜੇ ਸੀ, ਹਾਂਜੀ, ਕਿੰਨਾ ਅੱਛਾ ਹਾਂਜੀ। ਆਰਟਿਸਟ ਸੀ, ਕਿੰਨਾ ਅੱਛਾ ਐਕਟਰ ਸੀ। ਉਸਤਾਦ ਜੀ ਖਾਬਰ ਹੀਰੋ ਹੈ ਮੇਰੀ ਫਿਲਮ ਦੇ ਵਿੱਚ। ਮੈਂ ਫਿਲਮ ਬਣਾ ਰਿਹਾ ਵਾਂ ਸਜਾਦ ਜਾਨੀ प्रोडक्शन की पहली टेली फिल्म इंशाल्लाह ताला जल्दी आ रही है। मैं लिख ली है सारी, ਉਹਦੇ 'ਚ ਖਾਬਰ ਹੀਰੋ ਹੈ ਉਸਤਾਦ ਜੀ। ਫਿਲਮ ਦਾ ਨਾਮ ਹੈਗਾ ਹੀਰੋ ਪਲ ਦੋ ਪਲ ਕਾ। ਬਸੰਤ ਕੀ ਬਹਾਰ। ਤਾਜੀ ਇਹ ਖਬਰ ਦੇ ਵਾਲ ਹੈਗੇ ਸੀਗੇ ਪਹਿਲੇ, ਕਿੱਥੇ ਹੈਗੇ ਸੀ? ਹੈਗੇ ਸੀ ਪਹਿਲੇ। ਤਾਜੀ ਇਹਨੇ ਨਾ ਵਾਲਾਂ ਨਾਲ ਗੱਡੀ ਰੋਕਦਾ ਸੀ, ਉਹ ਇੱਕ ਭਾਈ ਕਿਤੇ ਨਿਆਣੇ ਨੇ ਅਚਾਨਕ ਗੇਅਰ ਪਾਤਾ, ਉਹ ਤਾਜੀ ਸਾਰੇ ਹੀ ਖਿੱਚੇ ਗਏ ਵਿੱਚੋਂ। ਯਾਰ ਉਸਤਾਦ ਜੀ ਫਿਲਮ ਦਾ ਨਾਮ ਹੈਗਾ ਗੰਜਾ ਵਿਗੜਾ ਜਾਏ। ਕੋਈ ਨਹੀਂ ਫਿਲਮ ਬਣਾਵਾਂਗੇ ਉਸਤਾਦ ਜੀ, ਮਿੱਠੇ ਦੀ ਵੀ ਫਿਲਮ ਬਣਨੀ ਹੈ, ਆਪਨੋਂ ਕੇ ਤਰਲੇ। ਕਿਹੜੀ ਕਿਹੜੀ? ਆਪਨੋਂ ਕੇ ਤਰਲੇ। ਆਪਨੋਂ ਕੇ ਤਰਲੇ। ਖਾਬਰ ਨਹੀਂ ਖਾਬਰ ਨੂੰ ਰੱਖ ਕੇ ਫਿਲਮ ਮੈਂ ਬਣਾਣੀ ਗੁੰਜਾਨ। ਨਹੀਂ ਗੰਜਨੀ। ਓਏ ਉਸਤਾਦ ਜੀ ਮਿੱਠੇ ਦੀ ਫਿਲਮ ਬਣ ਸਕਦੀ ਆ ਕੈਚਅਪ ਸੇ ਦੂਰੀ। ਲੈ ਇਹਦੇ ਸਿਰ ਤੇ ਫਿਲਮ ਬਣਾਉਣੀ ਟਿੰਡ ਮੇਰੇ ਵੀਰ ਦੀ। ਮਿੱਠੇ ਦਾ ਨਵਾਂ ਗਾਣਾ ਆ ਰਿਹਾ, ਸਮੋਸੇ ਨੈਣਾ ਲਾਗੇ ਰੇ। ਮਿੱਠੇ ਦਾ ਆਪਣੇ ਘਰ ਬੱਚਿਆਂ ਨੂੰ ਵੀ ਇਦਾਂ ਬੱਚੇ ਬੋਲਦੇ ਹੋ ਨਾ ਤੇ ਉਹਨਾਂ ਨੂੰ ਚੁੱਪ ਇਦਾਂ ਕਰਨ ਦਾ, ਕੈਚਅਪ ਕਰੋ। ਇਹ ਖਾਬਰ ਵੀ ਆਪਣੇ ਬੱਚਿਆਂ ਨੂੰ ਗਾਣਾ ਸੁਣਦਾ, ਲਾਲ ਕਿਲਾ 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 ਦਿਲ ਕਿਲਾ ਕਿਲਾ। ਖਾਬਰ ਤੈਨੂੰ ਪਤਾ ਹੀ ਨਹੀਂ, ਆਉਣ ਵਾਲੇ ਵਕਤ ਦਾ ਤੂੰ ਹੀਰੋ ਹੈ। ਠੀਕ ਹੈ ਮੇਰੇ ਉਸਤਾਦ ਨੇ ਜਿਸ ਬੰਦੇ ਦੇ ਹੱਥ ਰੱਖਿਆ ਨਾ ਉਹਦਾ ਚੈਨਲ ਬਣਾਤਾ ਹੀ। ਹਾਂ ਉਸਤਾਦ ਜੀ ਦੇਖੋ ਗੱਲ ਇਹ ਕਿ ਗੁਰਬਤ ਅਮੀਰੀ ਦਾ ਕੋਈ ਤਲਕ ਨਹੀਂ ਹੈ, ਉੱਤੇ ਵਾਲੇ ਦੀ ਦੇਣ ਹੈ, ਤੇ ਅਸੀਂ ਹੁਣ ਇਹਨੂੰ ਲੈ ਕੇ ਚੱਲਾਂਗੇ ਅੱਗੇ ਮਾਸ਼ਰੇ 'ਚ। ਸੁਣਿਆ, ਮੈਂ ਤੈਨੂੰ ਇਹੀ ਕਹਿ ਰਿਹਾ ਨਾ, ਕੋਈ ਵੀ ਮੇਰਾ ਭਰਾ ਜਿਹੜਾ ਇਸ ਟਾਈਮ ਵੇਖ ਰਿਹਾ ਨਾ, ਉਹਨੂੰ ਲੱਗ ਰਿਹਾ ਨਾ ਉਹਦਾ ਰੰਗ ਕਾਲਾ ਹੁੰਦਾ ਕਈਆਂ ਦਾ। ਉਸਤਾਦ ਜੀ ਆਪਣੇ ਆਪ ਨੂੰ ਕਦੀ ਲੋ ਨਹੀਂ ਕਰਨਾ, ਟੈਨਸ਼ਨ ਹੀ ਕੋਈ ਨਹੀਂ। ਦੈਟਸ ਆਲ। ਤੁਸੀਂ ਆਪ ਕੀਤਾ ਵਾ, ਹਾਂ, ਲੋ ਨਹੀਂ ਕਰਨਾ। ਅਸੀਂ ਹੁਣ ਜਿਮ ਫਿਰ ਉਸਤਾਦ ਜੀ ਗੱਲ ਆਵੇ ਕਿ ਦੁਆਵਾਂ ਲਈਦੀਆਂ ਨੇ, ਮੁਹੱਬਤਾਂ ਇੰਜ ਦੀਆਂ ਸਮੇਟੋ ਕਿ ਦੁਆਵਾਂ। ਹੁਣ ਮਾਦਰਤ ਨਾਲ ਮੈਂ ਇੱਕ ਮਿਸਾਲ ਛੋਟੀ ਜਿਹੀ ਦਾਂਗਾ ਕਿ ਸਭ ਤੋਂ ਪਹਿਲੇ ਗ੍ਰਿਫਤ ਮਜ਼ਬੂਤ ਰੱਖਣੀ ਚਾਹੀਦੀ ਉਸਤਾਦ ਜੀ ਆਪਣੀ। ਸਭ ਤੋਂ ਪਹਿਲੇ ਨੰਬਰ ਤੇ ਇੱਕ ਉਸਤਾਦ ਜੀ ਮੱਛਰ ਦੀ ਤੁਹਾਨੂੰ ਪਤਾ ਔਸਤ ਉਮਰ ਕਿੰਨੀ ਹੁੰਦੀ ਹੈ? ਕਿੰਨੀ? 7 ਦਿਨ। 7 ਦਿਨ ਉਹਦੀ ਔਸਤ ਉਮਰ ਹੈ। ਤੇ ਇੱਕ ਮੱਛਰੀ ਨੇ ਆਪਣੇ ਪੁੱਤਰ ਨੂੰ ਦੁਆ ਦਿੱਤੀ, ਬੇਟਾ ਅੱਲਾ ਤੇਰੀ ਲੰਬੀ ਜ਼ਿੰਦਗੀ ਕਰੇ। ਉਹ 8 ਦਿਨ ਜੀਆ ਸੀ ਤੇ ਬੱਚੇ ਉਹਦੇ ਕਹਿੰਦੇ ਯਾਰ ਦਾਦਾ ਜੀ ਭਾਈ ਬੜੀ ਲੰਬੀ ਜ਼ਿੰਦਗੀ ਸੀ ਦਾਦਾ ਜੀ ਦੀ। ਯਾਰ ਤੇ ਦੁਆਵਾਂ ਹੀ ਕੰਮ ਆਉਂਦੀਆਂ ਨੇ, ਦੁਆਵਾਂ ਲਵੋ।
ਇੱਕ ਮੱਛਲੀ ਲੈ ਮੱਛਰੀ ਮੱਛੀ ਕੈਪ ਕੂਪ ਨਹੀਂ ਪਾਉਣੀ ਹੁਣ ਈਜ਼ੀ। ਫਿਰ ਤੂੰ ਆਪਣੇ ਆਪ ਨੂੰ ਮੁਕੰਮਲ ਸਮਝ ਕੇ ਯਾਰ ਮੇਰੀ ਪਰਸਨੈਲਿਟੀ ਹੈ। ਮੈਂ ਤੈਨੂੰ ਦੱਸਾਂ ਤੂੰ 6 ਮਹੀਨੇ ਤਾਂ ਫਿਰ ਲਾ 6 ਮਹੀਨੇ 6 ਮਹੀਨੇ ਤੋਂ ਬਾਅਦ ਤੂੰ ਵਾਲ ਲਵਾ ਲਾ, ਤੈਨੂੰ ਹਰ ਬੰਦਾ ਕਹੇਗਾ ਯਾਰ ਤੂੰ ਕਿਦਾਂ ਦਾ ਬੁਰਾ ਜਿਹਾ ਲੱਗ ਰਿਹਾ, ਪਹਿਲੇ ਸੋਹਣਾ ਲੱਗਦਾ ਸੀ। ਠੀਕ ਹੈ ਉਸਤਾਦ ਜੀ, ਸਾਫਾ ਲੈ ਲਈਏ। ਆਹੋ ਵਾਲ ਨਾਲ ਵਾਈ ਨਾ ਜੀ ਜਿਹੜੀ ਤੁਹਾਡੀ ਪਰਸਨੈਲਿਟੀ ਹੁੰਦੀ ਨਾ ਉਹ ਥੋੜੇ ਦਿਨਾਂ ਬਾਅਦ ਨਜ਼ਰਾਂ ਅਗਲਾ ਵੇਖਣ ਵਾਲਾ ਜਿਹੜਾ ਨਾ ਉਹਦੇ ਉਹ ਪੂਰੇ ਉਹਦੇ ਹਿਸਾਬ 'ਚ ਆ ਜਾਂਦੀ ਹੈ ਔਰ ਉਹਨੂੰ ਖੂਬਸੂਰਤ ਲੱਗਣ ਲੱਗ ਪੈਂਦੀ। ਸਹੀ ਵਾਲਾਂ ਦੇ ਨਾਲ ਕੀ ਕਰ ਵਾਲ ਰੱਖ ਕੇ ਜਿਹੜੇ ਪੱਫ ਸਿੱਟ ਕੇ ਤੇ ਬਗੈਰਤੀਆਂ ਕਰਦੇ ਫਿਰਨਾ ਫਾਇਦਾ। ਪੱਫ ਸਿੱਟ ਕੇ ਵਾਲ ਰੱਖ ਕੇ ਤੇ ਜਿੱਥੇ ਖਾਣਾ ਉੱਥੇ ਹੀ ਸਾਰਾ ਕੁਝ ਕਰੀ ਜਾਣਾ, ਠੀਕ ਆ। ਪੱਫ ਰੱਖ ਕੇ ਵਾਲ ਚੰਗੇ ਵਾਹ ਕੇ ਕਲੀਨਰ ਕਰਾ ਕੇ ਜਨਾਬ ਜੀ ਤੇ ਲੋਕਾਂ ਕੋ ਮੰਗਤ ਕਸ਼ੀ ਕਰਕੇ ਤੇ ਮੁੜ ਕੇ ਉਹਨਾਂ ਨੂੰ ਲੱਭਣਾ ਨਾ ਤੇ ਗੇੜੇ ਦੇਈ ਜਾਣੇ ਤੇ ਯਤੀਮਾਂ ਦਾ ਖਾਈ ਜਾਣਾ ਤੇ ਮਸਕੀਨਾਂ ਦਾ ਖਾਈ ਜਾਣਾ। ਲਾਣਤ ਇਹੋ ਜਿਹੇ ਵਾਲਾਂ ਦੇ। ਤੂੰ ਆਪਣਾ ਈਜ਼ੀ ਵਾਲ ਰੱਖ, ਇੱਦਾਂ ਜਿੱਦਾਂ ਦੇ ਤੇਰੇ ਹੈਗੇ ਇੱਦਾਂ ਦੇ ਆ, ਤੂੰ ਇੱਦਾਂ ਹੀ ਲੋਕਾਂ ਨੂੰ ਸੋਹਣਾ ਲੱਗਣ ਲੱਗ ਪਏਗਾ ਜ਼ਿੰਦਾਬਾਦ। ਜੇ ਤੂੰ ਜਿੰਦਾਬਾਦ। ਹਾਂ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ। ਤੇ ਆਨਲਾਈਨ ਟੀ ਟਾਈਮ ਮੈਨੂੰ ਕਿਹਾ ਇੱਕ ਨੇ ਦੋ ਨੇ, ਮੈਂ ਕਿਹਾ ਸੀ ਨਾ ਕਿ ਆਨਲਾਈਨ ਟੀ ਟਾਈਮ ਦੇ ਵਿੱਚ ਯਾਰ ਆਪਣਾ ਨਹੀਂ ਸਰ ਸੌਰੀ ਮੈਂ ਦੋ ਗੱਲਾਂ ਕਰਨੀਆਂ ਸੀ। ਆਨਲਾਈਨ ਟੀ ਟਾਈਮ ਦੇ ਵਿੱਚ ਕਿ ਜੀ ਯਾਰ ਤੁਸੀਂ ਆਨਲਾਈਨ ਘੱਟ ਵੇਖਦੇ ਹੋ ਟੀ ਟਾਈਮ, ਤੇ ਉਹ ਮੈਨੂੰ ਪਤਾ ਕਿ ਭੈਣ ਜਿਹੜੇ ਨਹੀਂ ਵੇਖਦੇ ਨਾ ਵੇਖਣ। ਅਸੀਂ ਤੁਹਾਡੀ ਮਿਹਰਬਾਨੀ ਹੈ ਕਿਸੇ ਦੀ ਵਜ੍ਹਾ ਤੋਂ ਨਾ ਤੁਸੀਂ ਟੀ ਟਾਈਮ ਨਾ ਬੰਦ ਕਰਨਾ। ਫਿਰ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਕਿ ਜਿਹੜੇ ਸ਼ੋਅ ਦੇ ਵਿੱਚ ਮੈਂ ਆਪਣਾ ਦੱਸਿਆ ਸੀ ਪਰਸੋਂ ਚੌਥ ਜਿਹੜਾ ਸ਼ੋਅ ਚੱਲਿਆ ਸੀ 3-4 ਦਿਨ ਪਹਿਲੇ, ਕਿ ਜਿਹਦੇ 'ਚ ਮੈਂ ਆਪਣਾ ਵਾਲਦ ਸਾਹਿਬ ਦਾ ਦੱਸਿਆ ਸੀ ਔਰ ਮੈਂ ਆਪਣਾ ਭਾਈ ਦੇ ਨਾਲ ਦੱਸਿਆ ਸੀ। ਬੜੇ ਲੋਕਾਂ ਨੇ ਮੈਨੂੰ ਕਿਹਾ ਜੀ ਇਸ ਤਰ੍ਹਾਂ ਤੁਸੀਂ ਨਹੀਂ ਸੀ ਦੱਸਣਾ, ਮੈਨੂੰ ਪਤਾ ਨਹੀਂ ਸੀ ਦੱਸਣਾ, ਮੈਂ ਐਡਾ ਬੇਵਕੂਫ ਨਹੀਂ, ਲੇਕਿਨ ਉਹਦੀ ਇੱਕ ਵਜ੍ਹਾ ਸਰ। ਮੈਨੂੰ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਜੀ ਫੈਸਲ ਸਾਹਿਬ ਜ਼ਰਾ ਗੱਲ ਗੌਰ ਨਾਲ ਸੁਣਨ ਵਾਲੀ ਜੇ ਥੋੜੀ। रात एक मैसेज आया मैनू जी आपने ये गलत किया है, आप नहीं बताना चाहिए, राज जो होता है वो राज ही। उन्हें एक मिसाल दी मैनू कि जी मूसा अलैहिस्सलाम दे कोल एक औरत आई तो नहीं एक औरत सी मूसा अलैहिस्सलाम दे दौर दे विच ते उन्हें ना ਉਹਦਾ बेटा छोटे ਹੁੰਦੇ ਗਵਾਚ ਗਿਆ ਕਿਤੇ। ਉਹ बेटा ਵੱਡਾ ਹੋਇਆ ਤੇ ਉਹ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੇਰੀ ਮਾਂ ਨੂੰ ਨਹੀਂ ਸੀ ਪਤਾ ਮੇਰਾ ਪੁੱਤਰ, ਤੇ ਉਹਨਾਂ ਨੇ ਆਪਸ 'ਚ ਨਿਕਾਹ ਕਰ ਲਿਆ ਤੇ ਉਹਨਾਂ ਨੂੰ ਪਤਾ ਹੀ ਨਹੀਂ। ਉਸ ਤੋਂ ਬਾਅਦ ਮਾਂ ਨੂੰ ਪਤਾ ਲੱਗ ਗਿਆ ਕਿ ਵੀ ਉਹ ਮੈਂ ਤੇ ਆਪਣੇ ਮੁੰਡੇ ਨਾਲ ਨਿਕਾਹ ਕਰ ਲਿਆ। ਤੇ ਉਹ ਚੁੱਪ ਕਰਕੇ ਨਾ ਮੂਸਾ अलैहिस्सलाम ਕਹੀ, ਉਹਨੇ ਕਿਹਾ ਮੂਸਾ ਅੱਲਾ ਨੂੰ ਜਾ ਕੇ ਪੁੱਛੀ ਕਿ ਮੈਂ ਜੰਤੀ ਹਾਂ ਕਿ ਦੋਜ਼ਖੀ। ਤੇ ਉਹ ਮੂਸਾ अलैहिस्सलाम ਗਏ ਵਾਪਸ ਆ ਕੇ ਤੇ ਉਹ ਕਹਿੰਦੇ ਅੱਲਾ ਪਾਕ ਕਹਿ ਰਹੇ ਨੇ ਕਿ ਤੂੰ ਜੰਤੀ ਹੈ। ਤੇ ਕਹਿੰਦੀ ਨਹੀਂ ਮੈਂ ਕਿੱਥੋਂ ਜੰਤੀ, ਦੁਬਾਰਾ ਪੁੱਛੀ ਫਿਰ। ਉਹ ਫਿਰ ਗਏ, ਅੱਲਾ ਨੇ ਕਿਹਾ ਜੰਤੀ ਹੈ। ਤੀਜੀ ਵਾਰੀ ਫਿਰ ਉਹ ਜਦੋਂ ਗਏ ਨਾ ਉਹਨੇ ਕਿਹਾ ਮੈਂ ਕਿੱਦਾਂ ਜੰਤੀ ਹੋ ਸਕਦੀ, ਮੈਂ ਤੇ ਆਪਣੇ ਮੁੰਡੇ ਦੇ ਨਾਲ ਨਿਕਾਹ ਕਰ ਲਿਆ। ਤੇ ਉਹ ਦੁਬਾਰਾ ਗਏ ਤੇ ਫਿਰ ਅੱਲਾ ਨੇ ਕਿਹਾ ਜੀ ਨਹੀਂ ਹੁਣ ਇਹ ਦੋਜ਼ਖੀ ਹੈ। ਉਹਦੀ ਵਜ੍ਹਾ ਇਹ ਹੈ ਕਿ ਪਹਿਲੇ ਇਹਦੇ 'ਚ ਤੇ ਮੇਰੇ 'ਚ ਗੱਲ ਸੀ, ਹੁਣ ਇਹਨੇ ਤੈਨੂੰ ਨਾਲ ਗਵਾਹ ਬਣਾ ਲਿਆ, ਹੋਰ ਦੱਸ ਲਿਆ, ਤੇ ਇਸ ਤਰ੍ਹਾਂ ਦੀ ਗੱਲ ਖੈਰ ਪਤਾ ਨਹੀਂ। ਇਹ ਮੈਨੂੰ ਮੇਲ ਆਈ ਸਰ। ਗੱਲ ਇਹ ਹੈ, ਦੇਖੋ ਤੁਸੀਂ ਗੱਲ ਨੂੰ ਸਮਝੇ ਨਹੀਂ। ਮੈਂ ਆਪਣੀ ਗੱਲ ਨਹੀਂ ਦੱਸੀ। ਜਿਹੜੇ ਅਗਲੀ ਪਾਰਟੀ ਸੀ, ਅਗਲੀ ਪਾਰਟੀ ਜਿਹਦਾ ਮੈਂ ਜ਼ਿਕਰ ਕੀਤਾ, ਉਹ ਪਤਾ ਨਹੀਂ ਕਿੱਥੇ ਨੇ ਕਿੱਥੇ ਨਹੀਂ, ਨਾ ਉਹਨਾਂ ਦਾ ਕੋਈ ਨੰਬਰ ਨਾ ਗੱਲਬਾਤ। ਉਹ ਵੇਖਣਗੇ, ਉਹਨਾਂ ਨੂੰ ਕਲੀਅਰ ਹੋਏਗੀ। ਤੁਹਾਨੂੰ ਸਾਰਿਆਂ ਨੂੰ ਇਹ ਪਤਾ ਲੱਗੇਗਾ ਕਿ ਕਦੀ ਲਾਈਫ ਦੇ ਵਿੱਚ ਇੱਦਾਂ ਕਰਨ ਦੇ ਨਾਲ ਕਿਤੇ ਕਿੰਨਾ ਵੱਡਾ ਕੰਮ ਹੋ ਸਕਦਾ, ਕਿਸੇ ਦਾ ਕਿੰਨਾ ਨੁਕਸਾਨ ਹੋ ਸਕਦਾ ਇਹਦੇ 'ਚੋਂ। ਉਹ ਮੈਨੂੰ ਪਤਾ ਵਾ ਕਿ ਨਹੀਂ ਸੀ ਦੱਸਣੀ ਗੱਲ, ਤੇ ਇੱਦਾਂ ਨਹੀਂ ਸੀ ਦੱਸਣੀ ਤੇ ਉੱਦਾਂ ਨਾ, ਮੈਨੂੰ ਪਤਾ ਸਾਰਾ। ਲੇਕਿਨ ਗੱਲ ਇਹ ਹੈ ਕਿ ਅਗਲੀ ਜਿਹੜੀ ਥਰਡ ਪਾਰਟੀ ਸੀ, ਜਿਨ੍ਹਾਂ ਨੇ ਸਮਝਿਆ, ਉਹਨਾਂ ਨੂੰ ਪਤਾ ਲੱਗੇਗਾ ਤੇ ਉਹਨਾਂ ਦੇ ਦਿਲ 'ਚੋਂ ਗੱਲ ਨਿਕਲ ਜੇਗੀ। ਹੁਣ ਮੈਂ ਮਤਲਬ ਉਹਨਾਂ ਦੇ ਦਿਲ 'ਚੋਂ ਨਿਕਲ ਜੇਗੀ ਕਿ ਯਾਰ ਅੱਛਾ ਇੱਦਾਂ ਹੋਇਆ ਸੀ ਤੇ ਅਸੀਂ ਯਾਰ ਇਹਦੇ ਨਾਲ ਇੱਦਾਂ ਕੀਤਾ ਤੇ ਯਾਰ ਸਾਨੂੰ ਵੀ ਨਹੀਂ ਸੀ ਪਤਾ। ਇਹ ਬਹੁਤ ਸਾਰੀਆਂ ਗੱਲਾਂ ਸੀ, ਵਜੂਹਾਤ ਸੀ, ਜਿਹਦੀ ਵਜ੍ਹਾ ਤੋਂ ਮੈਂ ਉਹ ਸਾਰੀ ਗੱਲ ਕਲੀਅਰ ਦੱਸੀ। ਜਿਹੜਾ ਮਾਮਲਾ ਤੁਹਾਡਾ ਤੇ ਤੁਹਾਡੇ ਰੱਬ ਤੱਕ ਆ, ਉਹਨੂੰ ਕਿਸੇ ਨੂੰ ਨਾ ਦੱਸੋ। ਜਿਹਦੇ 'ਚ ਕੋਈ ਬੰਦਾ ਇਨਵਾਲਵ ਆ ਉਹਦੇ ਕੋਲ ਮਾਫੀ ਮੰਗ ਲਓ। ਜੇ ਅੱਗੇ ਬੰਦੇ ਕਹਿੰਦੇ ਉਹਦੇ ਕੋਲ ਉਹਨੂੰ ਦੱਸ ਦਿਓ। ਜਿਹੜਾ ਤੁਹਾਡਾ ਤੇ ਤੁਹਾਡੇ ਰੱਬ ਦੇ ਨਾਲ ਮਾਮਲਾ ਤਾਂ ਨਾ, ਉਹਨੂੰ ਲੁਕਾਉਣਾ ਚਾਹੀਦਾ। ਸਰ ਇਹ ਵੀ ਕੈਟਾਗਰੀ ਹੈ ਥੋੜ੍ਹੀ ਜਿਹੀ, ਤਰ੍ਹਾਂ ਸਮਝੋਗੇ ਤੇ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ੍ਹ ਫਿਰ ਤੁਹਾਡਾ ਮੁਲਾਕਾਤ ਹੋਏਗੀ। ਲਵ ਯੂ, ਰੱਬ ਰਾਖਾ।